ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਅੱਜ ਦੇ ਅਪਡੇਟ ਇਮੀਗ੍ਰੇਸ਼ਨ ਦੇ ਵਿੱਚ ਤੁਹਾਨੂੰ ਜੀ ਆਇਆਂ ਨੂੰ ਆਖਦੇ ਹਾਂ। ਜੁੜ ਚੁੱਕੇ ਨੇ ਆਪਣੇ ਨਾਲ ਅਟਰਨੀ ਜੇ ਟਿਰਕੀਆਣਾ ਜੀ। ਅਟਰਨੀ ਟਿਰਕੀਆਣਾ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਧੰਨਵਾਦ ਜੀ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ USA ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਊੜਾ ਡੈਟ ਰਿਲੀਫ ਵਾਲੇ ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤੇ ਇਹਨਾਂ ਦੇ ਨਾਲ ਸੰਪਰਕ ਕਰੋ 8888889914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-272-5200 4082725200 ਦੇ ਉੱਤੇ। ਅਟਰਨੀ ਟਿਰਕੀਆਣਾ ਜੀ, ਅੱਜ ਦੇ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਜਿਹੜੀ ਗੱਲਬਾਤ ਜਨਰਲ ਟੌਪਿਕਸ ਨੂੰ ਲੈ ਕੇ ਜਿਹੜਾ ਉਹ ਕਰਾਂਗੇ, ਜਿਹਦੇ ਬਾਰੇ ਸਾਰਿਆਂ ਨੂੰ ਜਿਹੜੇ ਅਕਸਰ ਸਵਾਲ ਜਵਾਬ ਜਿਹੜੇ ਉਹ ਰਹਿੰਦੇ ਆ, ਕਾਲਸ ਜਿਹੜੀਆਂ ਆਪਣਾ ਨਹੀਂ ਹੋਣਗੀਆਂ। ਪਹਿਲੋਂ ਸ਼ੁਰੂਆਤ ਜਿਹੜੀ ਉਹ ਆਪਾਂ ਕਰ ਰਹੇ ਹਾਂ ਵੀ ਜਿਸ ਤਰੀਕੇ ਦੇ ਨਾਲ ਇਮੀਗ੍ਰੇਸ਼ਨ ਕ੍ਰੈਕਡਾਊਨ ਆਪਾਂ ਦੇਖ ਰਹੇ ਹਾਂ ਵੀ ਹਰ ਇੱਕ ਪਾਸੇ ਤੇਜ਼ੀ ਦੇ ਨਾਲ ਹੋ ਰਿਹਾ ਆ, ਵੱਡੇ ਪੱਧਰ ਦੇ ਉੱਤੇ ਹੋ ਰਿਹਾ ਆ। ਇਹ ਕ੍ਰੈਕਡਾਊਨ ਦਾ ਇਹਨਾਂ ਦਾ ਅਸਰ ਜਿਹੜਾ ਆਪਾਂ ਅਦਾਲਤਾਂ ਦੇ ਵਿੱਚ ਵੀ ਦੇਖ ਰਹੇ ਹਾਂ। ਸੋ ਜੇ ਆਪਾਂ ਸ਼ੁਰੂਆਤ ਕਰੀਏ ਅੱਜ ਦੇ ਪ੍ਰੋਗਰਾਮ ਦੀ, ਜਿਹੜੇ ਕੋਰਟ ਸਿਸਟਮਸ ਆ ਉਹਨਾਂ ਦੇ ਵਿੱਚ ਕਿੱਦਾਂ ਦਾ ਮਾਹੌਲ ਡਿਊਰਿੰਗ ਦਿਸ ਇਮੀਗ੍ਰੇਸ਼ਨ ਕ੍ਰੈਕਡਾਊਨ ਕਿੱਦਾਂ ਦਾ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ? ਸੋ ਸਾਡੇ ਇੱਕ ਸੈਟਲ ਦੇ ਵਿੱਚ ਕੇਸ ਪਾਸ ਹੋਇਆ ਸੀਗਾ ਤੇ ਇੱਕ ਲਾਸ ਐਂਜਲਸ ਦੇ ਵਿੱਚ ਆਹੀ ਜਿਹੜਾ ਇਸ ਹਫਤੇ ਕੇਸ ਜਿਹੜਾ ਪਾਸ ਹੋਇਆ ਤੇ ਪਿਛਲੇ ਹਫਤੇ ਸੈਟਲ 'ਚ ਹੋਇਆ ਸੀਗਾ। ਸੋ ਇਹ ਆ ਕਿ ਜਿਹੜੇ ਕੇਸ ਆ ਉਹ ਪਾਸ ਹੁਣ ਘੱਟ ਹੁੰਦੇ ਆ ਤੇ ਪਰ ਹੁੰਦੇ ਆ ਜੇ ਬੰਦਾ ਆਪਣਾ ਪੂਰਾ 100% ਕਰੇ। ਤੇ ਜੇ ਜੱਜ ਬਾਇਸ ਹੋਵੇ, ਸਰਕਾਰੀ ਵਕੀਲ ਦੀ ਗੱਲ, ਤੇ ਤੁਹਾਡਾ ਕੰਮ ਜਿਹੜੇ ਜਿਹਨਾਂ ਦੇ ਕੇਸ ਲੱਗੇ ਆ ਕਿ ਕੇਸ ਨੂੰ ਵਧੀਆ ਤਰੀਕੇ ਨਾਲ ਜਿਹੜਾ ਸੀਗਾ ਉੱਥੇ ਪ੍ਰੈਜ਼ੈਂਟ ਕਰੋ, ਆਰਗਿਊ ਕਰੋ, ਡਾਕੂਮੈਂਟਸ ਵਗੈਰਾ ਸਹੀ ਰੱਖੋ ਸਾਰੇ, ਤੇ ਜੱਜ ਨੇ ਆਪਣੀ ਰੀਜ਼ਨਿੰਗ ਦੇਣੀ। ਤੇ ਉਹਦੇ ਵਿੱਚ ਆਪਾਂ ਇਹ ਦੇਖ ਰਹੇ ਹਾਂ ਕਿ ਕਈ ਜਿਹੜੇ ਨਵੇਂ ਜੱਜ ਆ ਜਿਹੜੇ ਸਿੱਧੇ ਧੱਕੇਸ਼ਾਹੀ ਨਾਲ ਡਿਨਾਈ ਕਰਦੇ, ਉਹਦੀਆਂ ਤਾਂ ਅਪੀਲਾਂ ਜਿਹੜੀਆਂ ਰਿਵਰਸ ਹੋਣ ਦੇ ਚਾਂਸ ਜ਼ਿਆਦਾ ਹੁੰਦੇ ਉੱਤੇ ਜਾ ਕੇ, ਕਿਉਂਕਿ ਐਂਡ ਆਫ ਦ ਡੇ ਜਿਹੜਾ ਸੀਗਾ ਰੂਲ ਰੈਗੂਲੇਸ਼ਨ ਹੈ ਜਿਹੜਾ ਚੱਲਣਾ ਹੁੰਦਾ। ਤੇ ਜੇ ਤੁਸੀਂ ਆਪਣੇ ਕੇਸ 'ਚ ਕੋਈ ਗਲਤੀ ਨਹੀਂ ਕਰਦੇ ਆ ਤੇ ਉਹਦੇ ਵਿੱਚ ਕੋਈ ਟੈਕਨੀਕਲ ਮਿਸਟੇਕ ਨਹੀਂ ਹੈਗੀ, ਤੁਹਾਡੀ ਗਵਾਹੀ ਸਾਰੀ ਸਹੀ ਹੈ ਜੇ, ਤਾਂ ਫਿਰ ਜਾਂ ਤਾਂ ਜੱਜ ਨੂੰ ਕੇਸ ਪ੍ਰੂਵ ਕਰਨਾ ਪੈਣਾ, ਜੇ ਜੱਜ ਉਹਨੂੰ ਨਹੀਂ ਕਰਦਾ ਉਹਨੂੰ ਆਪਣੀ ਰੀਜ਼ਨਿੰਗ ਦੇਣੀ ਪੈਣੀ ਆ। ਤੇ ਰੀਜ਼ਨਿੰਗ ਜਿਹੜੀ ਜੇ ਗਲਤ ਹੋਵੇ, ਹੁਣ ਜੇ ਬੰਦਾ ਹੀ ਸਾਰਾ ਸਹੀ ਆ, ਹਮਲੇ ਵੀ ਹੋਏ ਕਿਸੇ ਦੇ ਉੱਤੇ, ਤੇ ਫਿਰ ਜੱਜ ਕੋਲ ਵਾਲੀ ਜਿੱਦੀ ਤੁਸੀਂ ਕਹ ਲਓ ਕਿ ਰੀਜ਼ਨਿੰਗ ਜਿਹੜੀ ਬਚਦੀ ਨਹੀਂ। CLP ਦਾ ਰੂਲ ਸੀਗਾ, ਮੈਕਸੀਕੋ ਤੋਂ ਮੈਕਸੀਕੋ ਸਾਲਮ ਨੇ ਫਾਈਲ ਕੀਤਾ, ਉਹ ਉਹਨਾਂ ਨੇ ਵਿਕੇਟ ਕਰਤਾ ਕਿ ਉਹਦੇ ਬੇਸ ਤੇ ਤੁਸੀਂ ਡਿਨਾਈ ਨਹੀਂ ਕਰ ਸਕਦੇ। ਸੋ ਜਿਹਨਾਂ ਦੇ ਵੀ ਗੰਭੀਰ ਸੱਟਾਂ ਲੱਗੀਆਂ ਸੀਗੀਆਂ, ਬੇਸਿਕਲੀ ਉਹਨਾਂ ਦੇ ਜਿਹੜੇ ਕੇਸ ਆ ਉਹ ਜਾਂ ਤਾਂ ਜੱਜ ਨੂੰ ਪਾਸ ਕਰਨੇ ਪੈਣੇ ਆ, ਜੇ ਨਹੀਂ ਕਰਦਾ ਤਾਂ ਉੱਤੇ ਜਾ ਕੇ ਜਿਹੜਾ ਸੀਗਾ ਅਪੀਲ ਦੇ ਵਿੱਚ ਉਹ ਜਿਹੜੇ ਸੀਗੇ ਰਿਵਰਸ ਜਿਹੜੇ ਹੋ ਰਹੇ ਆ। ਸੋ ਇਹ ਆਪਾਂ ਜਿਹੜਾ ਦੇਖ ਰਹੇ ਹਾਂ ਕਿ ਫਾਈਟ ਜਿਹੜੀ ਪਹਿਲਾਂ ਇੱਦਾਂ ਸੀਗੀ ਕਿ ਸਾਰੇ ਜਿਹੜੇ ਸੀਗੇ 90% ਕੇਸ ਜਿਹੜੇ ਸੀਗੇ 80-90% ਜਿਹੜੇ ਇਮੀਗ੍ਰੇਸ਼ਨ ਕੋਰਟ ਲੈਵਲ ਤੇ ਗ੍ਰਾਂਟ ਹੋ ਜਾਂਦੇ ਸੀਗੇ, ਹੁਣ ਉਹ ਫਾਈਟ ਉਹਨਾਂ ਦੀ ਉੱਤੇ ਜਾ ਕੇ ਵੀ ਜਿਹੜੀ ਸਰਕਿਟ ਕੋਰਟ ਤੱਕ ਜਿਹੜੀ ਪਹੁੰਚ ਜਾਂਦੀ ਆ। ਸਰਕਿਟ ਕੋਰਟ ਦੇ ਵਿੱਚ ਕਿ ਕੇਸ ਰਿਮਾਂਡ ਫਿਰ ਹੁੰਦੇ ਆ ਥੱਲੇ, ਤੇ ਫਿਰ ਕਈ ਵਾਰੀ ਜੱਜ ਜਿਹੜੇ ਸੀਗੇ ਥੱਲੇ ਗ੍ਰਾਂਟ, ਤੇ ਜੇ ਜੱਜ ਸਿੱਧੇ ਕਈ ਵਾਰੀ ਗ੍ਰਾਂਟ ਕਰਦੇ ਆ। ਆਪਾਂ ਇਹ ਵੀ ਵੇਖ ਰਹੇ ਹਾਂ ਜਿਹੜੇ ਸਰਕਾਰੀ ਵਕੀਲ ਆ ਉਹਨੂੰ ਅਪੀਲ ਕਰਦੇ ਆ 30 ਦਿਨਾਂ 'ਚ, ਉਹਨੂੰ ਚੈਲੰਜ ਕਰਦੇ ਆ, ਉਹ ਛੱਡਦੇ ਨਹੀਂ ਪਏ ਮਤਲਬ ਉਹ ਵੀ 1 ਇੰਚ ਵੀ। ਅਟਰਨੀ ਟਿਰਕੀਆਣਾ ਜੀ, ਥੋੜ੍ਹਾ ਜਿਹਾ ਤੁਸੀਂ ਇਹਨਾਂ ਕੇਸਾਂ ਦੇ ਬਾਰੇ ਵੀ ਸਾਨੂੰ ਦੱਸਿਓ ਵੀ ਜਿਹੜਾ LA ਦਾ ਅਤੇ ਸਿਆਟਲ ਦਾ ਤੁਸੀਂ ਦੱਸਿਆ ਆ, ਕਿਵੇਂ ਰਹੇ ਇਹ ਕੇਸ? ਕੀ ਇਹ ਨਵੀਂ ਤਰੀਕ ਸੀਗੀ ਜਾਂ ਲਾਸਟ ਸੀ? ਕਿੰਨਾ ਕੁ ਚਿਰ ਹੋ ਗਿਆ ਸੀਗਾ ਜਿਹੜੇ ਕਲਾਇੰਟਸ ਆ ਉਹਨਾਂ ਨੂੰ ਵੀ ਇਸ ਸਿਸਟਮ ਦੇ ਵਿੱਚ ਹੁੰਦਿਆਂ ਹੋਇਆਂ? ਜੇ ਤੁਸੀਂ ਕੋਈ ਇਨਫੋਰਮੇਸ਼ਨ ਇੱਦਾਂ ਦੀ ਜਿਹੜੀ ਉਹ ਸ਼ੇਅਰ ਕਰ ਸਕਦੇ। ਸੋ ਸਿਆਟਲ ਵਾਲੀ ਨਹੀਂ ਅਜੇ ਮੈਂ ਕਰ ਸਕਦਾ ਕਿਉਂਕਿ ਉਹ ਅਜੇ ਆਪਣੀ ਵੀਡੀਓ ਨਹੀਂ ਉਹਦੇ ਬਾਰੇ ਬਣੀ, ਤੇ ਉਹਦੇ ਬਾਰੇ ਆਪਾਂ ਬਾਅਦ 'ਚ ਗੱਲ ਕਰਾਂਗੇ। ਜਿਹੜੀ ਲਾਸ ਐਂਜਲਸ ਵਾਲਾ ਕੇਸ ਹੈ ਉਹਦੀ ਮੈਂ ਹੁਣੇ ਹੀ ਐਕਚੁਅਲੀ ਤੁਹਾਡੇ ਤੋਂ ਗੱਲ ਕਰਨ ਤੋਂ ਪਹਿਲਾਂ ਹੀ 5 ਮਿੰਟ ਪਹਿਲਾਂ ਹੀ ਵੀਡੀਓ ਅਪਲੋਡ ਕਰਕੇ ਹਟਿਆ। ਤੇ ਉਸ ਕੇਸ ਦੇ ਵਿੱਚ ਸੀਗਾ 2024 'ਚ ਆਇਆ ਸੀਗਾ ਬੰਦਾ, ਤੁਸੀਂ ਵੀਡੀਓ ਬਾਕੀ ਦੇਖ ਕੇ ਸੁਣੀ ਲੈਣਾ ਆਪ ਹੀ ਸਾਰਿਆਂ ਨੇ। ਤੇ 2024 ਦੇ ਵਿੱਚ ਆਇਆ ਸੀਗਾ, ਤੇ CLP ਵਗੈਰਾ ਸਾਰੀ ਜਿਹੜੀ ਲੱਗਦੀ ਸੀਗੀ। ਤੇ ਇੱਕ ਹੋਰ ਵੀ ਮੁੱਦਾ ਸੀਗਾ ਆਪਣਾ ਕਿ ਆਪਣੀ ਕੰਟਰੀ ਛੱਡਣ ਤੋਂ ਬਾਅਦ ਵਾਪਸ ਉਹ ਆਪਣੀ ਕੰਟਰੀ ਗਿਆ ਸੀਗਾ, ਉਹਨੂੰ ਲੋਹੋ ਕੰਸਰਨ ਆਪਾਂ ਕਹਿੰਦੇ ਹਾਂ ਕਿ ਜੇ ਬੰਦਾ ਵਾਪਸ ਆਪਣੀ ਕੰਟਰੀ 'ਚ ਚੱਲ ਜਾਵੇ ਉੱਥੇ ਉਹ ਕੀ ਪ੍ਰੋਬਲਮ ਉਹਨੂੰ, ਉੱਥੇ ਉਹ ਸਹੀ ਤਰੀਕੇ ਨਾਲ ਕਿਉਂ ਨਹੀਂ ਰਹਿ ਸਕਦਾ। ਵਾਪਸ ਵੀ ਗਿਆ ਸੀਗਾ, ਏਅਰਪੋਰਟ 'ਤੇ ਕੋਈ ਪ੍ਰੋਬਲਮ ਨਹੀਂ ਆਈ, ਫਿਰ ਰਹਿ ਕੇ ਵੀ ਆਇਆ ਉੱਥੇ 3-4 ਮਹੀਨੇ। ਸੋ ਲੋਹੋ ਕੰਸਰਨ ਉਹਨੂੰ ਕਹਿੰਦੇ ਆ। ਸੋ ਇਹ ਦੋ ਜਿਹੜੇ ਮੇਨ ਮੁੱਦੇ ਸੀਗੇ।
ਤੇ ਇਸ ਤੋਂ ਇਲਾਵਾ ਇੰਟਰਨਲ ਰੀਲੋਕੇਸ਼ਨ ਦਾ ਮੁੱਦਾ ਸੀਗਾ ਕਿ ਆਪਣੀ ਕੰਟਰੀ 'ਚ ਹੋਰ ਕਿਤੇ ਜਿਹੜਾ ਸੀਗਾ ਰੀਲੋਕੇਟ ਕਿਉਂ ਨਹੀਂ ਹੋ ਸਕਦਾ। ਇਹ ਆਪਾਂ ਅਕਸਰ ਦੇਖਦੇ ਹਾਂ ਕਿ ਮੁੱਦੇ ਜਿਹੜੇ ਆ ਜਾਂਦੇ ਆ। ਸੋ ਜਿਹੜਾ CLP ਦਾ ਸੀਗਾ ਉਹਦੀ ਤਾਂ ਆਪਣੇ ਕੋਲ ਆਰਗੂਮੈਂਟ ਸੀਗੀ ਕਿ ਇਹ ਰੂਲ ਜਿਹੜਾ ਹੁਣ ਵੇਟ ਕਰ ਸੀ ਇਹਦੇ ਬੇਸ ਤੇ ਜਿਹੜਾ ਸੀਗਾ ਕੇਸ ਡਿਨਾਈ ਨਹੀਂ ਕਰ ਸਕਦੇ। ਤੇ ਫਿਰ ਜਿਹੜਾ ਸੀਗਾ ਲੋਹੋ ਤੁਹਾਨੂੰ ਐਕਸਪਲੇਨ ਕਰਨਾ ਪੈਂਦਾ ਸਾਰਾ, ਟੈਕਨੀਕਲੀ ਆਰਗੂਮੈਂਟਸ ਦੇਣੀਆਂ ਪੈਂਦੀਆਂ, ਬਰੀਫਿੰਗਸ ਕਰਨੀਆਂ ਪੈਂਦੀਆਂ। ਇਹ ਬੰਦੇ ਦੀਆਂ 3-4 ਤਰੀਕਾਂ ਜਿਹੜੀਆਂ ਸੀਗੀਆਂ ਪਈਆਂ ਸੀਗੀਆਂ। ਇਹਨੇ ਹਾਇਰ ਕੀਤਾ ਸਾਨੂੰ ਰੀਹੇਅਰਿੰਗ ਫੀਸ ਵਗੈਰਾ ਪੂਰਾ ਕਰ ਕੇ ਜਿਹੜਾ ਪੂਰਾ ਡਟਿਆ ਰਿਹਾ ਸਾਰਾ ਬੰਦਾ। ਤੇ ਆਪਾਂ ਵੀ ਕੰਮ ਜਿਹੜਾ ਖਿੱਚੀ ਗਏ। ਜਲਦੀ ਅਲਟੀਮੇਟ ਜਿਹੜੀ ਹੀਅਰਿੰਗ ਸੀਗੀ 3 ਘੰਟੇ 45 ਮਿੰਟ ਦੇ ਲਗਭਗ ਜਿਹੜੀ ਸੀਗੀ, ਚੰਗੇ ਸਵਾਲ ਜਵਾਬ ਜਿਹੜੇ ਕੀਤੇ। ਤੇ ਐਂਡ 'ਚ ਜਿਹੜਾ ਸੀਗਾ ਲੋਹੋ ਵਾਲਾ ਆਪਾਂ ਕਨਵਿੰਸ ਕਰ ਲਿਆ ਜੱਜ ਸਾਹਿਬ ਨੂੰ, ਇੰਟਰਨਲ ਰੀਲੋਕੇਸ਼ਨ ਤੇ ਵੀ ਕਨਵਿੰਸ ਕਰ ਲਿਆ। ਤੇ ਕੇਸ ਜਿਹੜਾ ਸੀਗਾ ਸਾਡੇ ਫੇਵਰ 'ਚ ਜਿਹੜਾ ਚਲਾ ਗਿਆ। ਤੇ 30 ਡੇਜ਼ ਹੁਣ ਹੈਗੇ ਸਰਕਾਰ ਕੋ ਕਿ ਉਹਨਾਂ ਨੇ ਇਹਨੂੰ ਅਪੀਲ ਕਰਨਾ ਕਿ ਨਹੀਂ ਕਰਨਾ। ਜੇ ਅਪੀਲ ਕਰ ਦੂਗੇ ਤਾਂ ਫਿਰ ਅੱਗੇ BIA ਦੇ ਵਿੱਚ ਜਿਹੜੀ ਫਾਈਟ ਚੱਲ ਜਾਣੀ ਹੈ। ਤੇ ਜੇ ਨਹੀਂ ਕਰਦੇ ਆ 30 ਡੇ ਨਿਕਲ ਜਾਂਦੇ ਆ ਤੇ ਬੰਦੇ ਦਾ ਜਿਹੜੀ ਸਾਲਮ ਗ੍ਰਾਂਟ ਆ ਉਹ ਫਾਈਨਲ ਹੋ ਜਾਣੀ ਆ। ਠੀਕ ਆ। ਹੁਣ ਜਿੱਦਾਂ ਤੁਸੀਂ ਦੱਸਿਆ ਵੀ ਤਕਰੀਬਨ 4 ਘੰਟੇ ਜਿਹੜਾ ਉਹ ਕੇਸ ਜਿਹੜਾ ਉਹ ਚੱਲਿਆ ਆ, ਇੰਨੇ ਸਵਾਲ ਜਵਾਬ ਜਿਹੜੇ ਉਹ ਹੁੰਦੇ ਆ ਉਹ ਹੋਏ ਆ। ਇਹਦੇ ਵਿੱਚ ਥੋੜ੍ਹਾ ਜਿਹਾ ਇਹ ਦੱਸੋ, ਆਪਾਂ ਇਸੇ ਚੀਜ਼ ਤੋਂ ਜਿਹੜਾ ਹੁੰਦੇ ਵੀ ਕੇਸ ਦੀ ਜਿਹੜੀ ਪ੍ਰੈਪਰੇਸ਼ਨ ਆ ਉਹ ਕਿੱਦਾਂ ਹੋਣੀ ਚਾਹੀਦੀ, ਕਿਹੜੀ ਚੀਜ਼ਾਂ ਦੇ ਉੱਤੇ ਜਿਹੜਾ ਉਹ ਖਾਸ ਧਿਆਨ ਜਿਹੜਾ ਉਹ ਰੱਖਣ ਦੀ ਜ਼ਰੂਰਤ ਹੁੰਦੀ ਆ? ਸੋ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਇੱਕ ਇਹ ਆ ਕਿ ਹੁਣ ਕਈ ਬੰਦੇ ਆ ਉਹ ਕਹਿੰਦੇ ਕਿ ਨਹੀਂ ICE ਦੇ ਸੱਦਾ ਪੱਤਰ ਆਇਆ, ਮੇਰੇ ਸੱਜਣ ਮਿੱਤਰ ਨੇ ਕਿਹਾ ਨਾ ਜਾ, ਤੈਨੂੰ ਫੜ ਲੈਣਾ। ਉਹ ਕੋਆਪਰੇਟ ਨਹੀਂ ਕਰਦੇ ਵਕੀਲ ਦੇ ਨਾਲ ਵੀ, ਤੇ ਕੋਈ ਗੱਲਬਾਤ ਨਹੀਂ ਮੰਨਦੇ ਕਿ ICE ਦੇ ਨਹੀਂ ਜਾਣਾ, ਇਮੀਗ੍ਰੇਸ਼ਨ ਕੋਰਟ ਦੇ ਨਹੀਂ ਜਾਣਾ। ਕਈ ਬੰਦੇ ਅੜੀ ਪਾ ਲੈਂਦੇ ਆ ਕਿ ਪਤਾ ਨਹੀਂ ਤਰੀਕ ਅੱਗੇ ਕਰਾ ਕੇ ਦੇਵੇ ਵਕੀਲ ਦੇ ਹੱਥ ਅੱਗ ਹੁਣ ਮੇਰਾ ਤਰੀਕ ਲੜਨ ਦਾ ਮੂਡ ਨਹੀਂ ਹੈਗਾ, ਮੈਂ ਹੁਣ ਨਹੀਂ ਲੜਨੀ, ਮੈਂ 2 ਸਾਲ ਬਾਅਦ ਲੜਨੀ ਆ। ਸੋ ਉਹ ਚੱਕਰ ਦੇ ਵਿੱਚ ਕੀ ਹੈ ਕਿ ਆਪਣਾ ਟਾਈਮ ਖਰਾਬ ਜਿਹੜਾ ਕਰ ਲੈਂਦੇ ਆ। ਤੇ ਜਿਹੜੇ ਜੱਜ ਵਗੈਰਾ ਹੈਗੇ ਨੇ ਉਹ ਹੁਣ ਕਈ ਜਿਹੜੇ ਹੈਗੇ ਉਹ ਮੈਡੀਕਲ ਲਾ ਕੇ ਆਪਣੀ ਮੋਸ਼ਨ ਟੂ ਅੱਗੇ ਕੰਟੀਨਿਊ ਵਗੈਰਾ ਪਾਉਂਦੇ ਨੇ। ਐਂਡ ਆਫ ਦਾ ਡੇ ਜਿਹੜੇ ਜੱਜ ਸੀਗੇ ਹੋਰ ਖਿੱਚ ਜਾਂਦੇ ਨੇ ਕਿ ਇਹ ਕੀ ਕਰਦੇ ਆ, ਹੈ ਨਾ, ਕਿ ਕਦੀ ਡਾਕਟਰ ਦੀ ਲੈਟਰ ਲਾਤੀ, ਇੱਧਰ ਉੱਧਰ ਕਰਤਾ। ਸੋ ਜਿਹੜੇ ਜੱਜ ਹੈਗੇ ਨੇ, ਕੋਰਟ ਹੈਗੇ ਨੇ, ਉਹ ਬੇਸਿਕਲੀ ਜੇ ਤੁਹਾਨੂੰ ਤਰੀਕ ਦਿੱਤੀ ਹੈ ਤੁਹਾਨੂੰ ਉਹਦੇ ਉੱਤੇ ਜਾਣਾ ਹੀ ਪੈਣਾ ਹੈਗਾ, ਅਨਲੈਸ ਕਿਸੇ ਕੋਲ ਬਹੁਤ ਜ਼ਿਆਦਾ ਕੋਈ ਸਟਰੋਂਗ ਰੀਜ਼ਨ ਹੈਗਾ। ਤੇ ਜਾਂ ਫਿਰ ਜੱਜ ਨੂੰ ਕੋਈ ਕੰਮ ਪੈ ਗਿਆ, ਸਰਕਾਰੀ ਵਕੀਲ ਨੂੰ ਕੋਈ ਕੰਮ ਪੈ ਗਿਆ ਕਿ ਕੁਦਰਤੀ ਉਹਨਾਂ ਨੇ ਤਰੀਕਾਂ ਜਿਹੜੀਆਂ ਪੋਸਟਪੋਨ ਜੇ ਕਰਨੀਆਂ ਹੀ ਸੀਗੀਆਂ। ਤੇ ਕਈ ਵਾਰੀ ਤਰੀਕਾਂ ਅੱਗੇ ਹੋ ਜਾਂਦੀਆਂ, ਅਕਸਰ ਤਰੀਕਾਂ ਨਹੀਂ ਅੱਗੇ, ਕਈ ਵਾਰੀ ਆਪ ਹੀ ਰੋਲ ਆਫ ਹੋ ਜਾਂਦੀਆਂ। ਕੋਈ ਨਾ ਕੋਈ ਉਹਨਾਂ ਨੂੰ ਕੰਮ ਪਿਆ ਰਹਿੰਦਾ ਤੇ ਜੱਜਾਂ ਦੀ ਕਈ ਵਾਰੀ ਹੋਰ ਕੰਮਾਂ 'ਚ ਜਿਹੜੇ ਬਿਜ਼ੀ ਹੁੰਦੇ ਨੇ। ਸੋ ਇਹਦੇ ਵਿੱਚ ਜਿਹੜਾ ਬੰਦਾ ਲੂਜ਼ ਕਰਦਾ ਉਹੀ ਕਰਦਾ ਜਿਹੜਾ ਕੇਸ ਤੇ ਧਿਆਨ ਨਹੀਂ ਦਿੰਦਾ, ਆਪਣੇ ਡਾਕੂਮੈਂਟ ਵਗੈਰਾ ਟਾਈਮ ਸਿਰ ਸਬਮਿਟ ਨਹੀਂ ਕਰਾਉਂਦਾ, ਵਕੀਲ ਦੇ ਨਾਲ ਕੋਆਪਰੇਟ ਨਹੀਂ ਕਰਦਾ। ਇਹਦੇ ਵਿੱਚ ਹੁਣ ਜਿਹੜੀ ਇੱਕ ਮੇਨ ਮੁੱਦਾ ਇਹ ਵੀ ਹੈਗਾ ਕਿ ਕਈ ਵਾਰੀ ਮੈਂਟੈਲਿਟੀ ਵੀ ਹੁੰਦੀ ਕਿ ਪੈਸੇ ਪੂਸੇ ਬਟੋਰ ਕੇ ਬੰਦਾ ਇੱਧਰ ਉੱਧਰ ਹੋ ਜਾਵੇ, ਕੇਸ ਲੜਨਾ ਨਾ ਪਵੇ। ਤੇ ਇਹ ਮਤਲਬ ਤੁਹਾਨੂੰ ਰਿਐਲਿਟੀ ਵਾਲੀ ਸੋਚ ਵੀ ਦੱਸਦਾ ਪਿਆ ਕਿ ਕਈ ਜਿਹੜੇ ਹੈਗੇ ਉਹ ਕੇਸ ਕੂਸ ਤੇ ਫੋਕਸ ਨਹੀਂ ਕਰਦੇ ਹੈਗੇ, ਨਾ ਹੀ ਕਰਨ ਆਏ ਹੈਗੇ ਆ। ਸੋ ਇਹ ਹੈ ਕਿ ਜਿਹੜੇ ਹੁਣ ਆਹ ਚੀਜ਼ਾਂ ਜਿਹੜੀਆਂ ਹੈਗੀਆਂ, ਬਾਕੀ ਇੰਟਰਨੈਟ ਵਗੈਰਾ ਤੇ ਵੀ ਤੁਸੀਂ ਦੇਖਦੇ ਆ ਕਿ ਵਿੱਚ ਪੈਰਾਲੀਗਲ ਬੁਰੇ ਲਾ ਲਓ ਕਿ ਕਈ ਤਰ੍ਹਾਂ ਦੀ ਗਲਤ ਗਾਈਡੈਂਸ ਵੀ ਹੁੰਦੀ ਆ। ਵੇਲੀ ਕਈ ਵਾਰੀ ਬੰਦੇ ਨੂੰ ਪੁੱਠੀ ਸਲਾਹ ਦਿੰਦੇ ਕਿ ਨਾ ਕਰ, ਇੱਦਾਂ ਨਾ ਕਰ, ਉੱਦਾਂ ਨਾ ਕਰ। ਸੋ ਐਂਡ ਆਫ ਦਾ ਡੇ ਜਿਹੜੀ ਹੀਅਰਿੰਗ ਡੇਟ ਸੈੱਟ ਹੈਗੀ ਆ ਉਹ ਤੇ ਕੇਸ ਜਿਹੜਾ ਲੜਨਾ ਹੀ ਪੈਂਦਾ। ਕੋਰਟ ਨੇ ਡੈਡਲਾਈਨਾਂ ਰੱਖੀਆਂ ਹੁੰਦੀਆਂ ਕਿ 30 ਦਿਨ ਪਹਿਲਾਂ ਜਮ੍ਹਾਂ ਕਰਾਣੇ ਆ, ਕਈ ਵਾਰੀ ਉਸ ਤੋਂ ਪਹਿਲਾਂ ਵੀ ਜਿਹੜਾ ਸੀਗਾ। ਸੋ ਉਹ ਸਾਰੇ ਦੇ ਵਿੱਚ ਕੀ ਹੈਗਾ ਕਿ ਉਹ ਬੰਦੇ ਦਾ ਨੁਕਸਾਨ ਹੁੰਦਾ ਜਿਹੜਾ ਆਹੀ ਉਮੀਦ ਲਾ ਕੇ ਬਹਿੰਦਾ ਕਿ ਤਰੀਕ ਅੱਗੇ ਹੋ ਜਾਣੀ ਆ ਜਾਂ ਮੈਨੂੰ ਲੜਨਾ ਨਾ ਪਵੇ, ਇਹ ਜੱਜ ਦਾ ਤਾਂ ਗ੍ਰਾਂਟ ਰੇਟ ਹੈ ਨਹੀਂ ਗਾ, ਮੈਂ ਕਿਉਂ ਜਾਵਾਂ ਇਹਦੇ ਮੂਹਰੇ। ਤੇ ਅਲਟੀਮੇਟਲੀ ਜਿਹੜਾ ਬੰਦਾ ਸਕਸੈਸਫੁਲ ਹੁੰਦਾ ਉਹੀ ਹੈ ਕਿ ਆਪਣੇ ਕੇਸ ਨੂੰ ਪੂਰੀ ਸਹੀ ਤਰ੍ਹਾਂ 100% ਤਿਆਰੀ ਕਰੇ, ਡਾਕੂਮੈਂਟ ਵਗੈਰਾ ਆਪਣੇ ਜਿਹੜੇ ਸਾਰੇ ਕਰੇ, ਵਕੀਲ ਆਪਣੇ ਨਾਲ ਕੋਆਪਰੇਟ ਕਰੋ, ਕੇਸ ਆਪਣਾ ਸਹੀ ਪ੍ਰੈਜ਼ੈਂਟ ਕਰੋ, ਭਾਵੇਂ ਜੱਜ ਗ੍ਰਾਂਟ ਕਰੇ ਭਾਵੇਂ ਡਿਨਾਈ ਕਰੇ। ਤੇ ਫਿਰ ਜੇ ਡਿਨਾਈ ਕਰਦਾ, ਧੱਕਾ ਕਰਦਾ ਤੁਹਾਡੇ ਨਾਲ, ਤਾਂ ਤੁਸੀਂ ਉਹਨੂੰ ਅਪੀਲ ਕਰ ਸਕਦੇ ਆ। ਅਪੀਲ ਦਾ ਮਤਲਬ ਹੀ ਜਿਹੜਾ ਇਹ ਹੁੰਦਾ ਸਾਰਾ। ਸੋ ਕੇਸ ਦੀ ਤਿਆਰੀ ਦਾ ਸਭ ਤੋਂ ਪਹਿਲਾ ਸਟੈਪ ਤਾਂ ਇਹ ਹੈਗਾ ਕਿ ਆਪਣੇ ਵਕੀਲ ਨਾਲ ਕੋਆਪਰੇਟ ਕਰੋ, ਟਾਈਮ ਸਰ ਜਿਹੜਾ ਡਾਕੂਮੈਂਟੇਸ਼ਨ ਦੀ ਕੋਆਪਰੇਟ ਕਰੋ, ਪੇਮੈਂਟਸ ਦੀ ਕੋਆਪਰੇਟ ਕਰੋ, ਹਰੇਕ ਲੈਵਲ ਤੋਂ, ਹੈ ਨਾ, ਕਿਉਂਕਿ 2 ਵੇ ਸਟਰੀਟ ਜਿਹੜੀ ਇੱਕ ਹੁੰਦੀ ਹੈ। ਤੇ ਉਹ ਕਈ ਵਾਰੀ ਇੱਦਾਂ ਹੁੰਦਾ ਕਿ ਵਕੀਲ ਪਿੱਛੇ ਭੱਜਦਾ ਮਰ ਜਾਂਦਾ ਕਿ ਭਾਈ ਕਰ ਲਾ। ਬੰਦਾ ਕਈ ਵਾਰੀ ਫੋਨ ਨਹੀਂ ਚੱਕਦਾ, ਕਈ ਵਾਰੀ ਘਰ ਐਡਰੈਸ ਚੇਂਜ ਕੀਤਾ ਹੁੰਦਾ, ਲੈਟਰਾਂ ਰਿਟਰਨ ਆ ਜਾਂਦੀਆਂ ਕਿ ਮਤਲਬ ਬੰਦੇ ਨੂੰ ਪਤਾ ਹੀ ਨਹੀਂ ਕੋਈ ਕੇਸ ਨਾਲ ਕੋਈ ਲੈਣ ਦੇਣ ਨਹੀਂ, ਜਿਹੜਾ ਇੱਦਾਂ ਦੀ ਗੱਲ ਕਈ ਵਾਰੀ ਜਿਹੜੀ ਹੁੰਦੀ ਹੈ। ਸੋ ਸਭ ਤੋਂ ਵੱਡੀ ਪ੍ਰੋਬਲਮ ਇਹੀ ਆ ਕਿ ਹੁਣ ਇਹਦੇ ਵਿੱਚ ਆਪਾਂ ਜੇ ਗੱਲ ਕਰੀਏ, ਹੈ ਨਾ, ਕਈ ਤਰ੍ਹਾਂ ਓਵਰ ਅ ਪੀਰੀਅਡ ਆਫ ਟਾਈਮ ਕਈ ਤਰ੍ਹਾਂ ਦੇ ਲੋਕ ਆਏ, ਕਿ ਡੋਂਕੀ ਲਾ ਕੇ ਵੀ ਆਏ, ਕਿ ਡਾਇਰੈਕਟ ਫਲਾਈਟਾਂ ਤੇ ਵੀ ਆਏ ਆ, ਠੀਕ ਹੈ, ਕਈ ਮਿਹਨਤ ਮੁਸ਼ੱਕਤ ਕਰਨ ਵਾਲੇ ਵੀ ਆਏ ਆ, ਕਿ ਟੇਢੇ ਬੰਦੇ ਵੀ ਆਏ ਆ, ਠੀਕ ਹੈ, ਕਈ ਲਾੜਲੇ ਬੰਦੇ ਵੀ ਆਏ ਆ। ਸੋ ਜਿਹੜਾ ਮਿਕਸ ਜਿਹਾ ਹੈਗਾ ਸਾਰਾ, ਮਤਲਬ ਕਿ ਸਾਰੀ ਕਮਿਊਨਿਟੀ ਤੇ ਜਿਹੜਾ ਪ੍ਰਭਾਵ ਜਿਹੜਾ ਪਾਉਂਦਾ। ਤੇ ਅਲਟੀਮੇਟਲੀ ਜਿਹੜੇ ਜੱਜ ਆ ਉਹ ਵੀ ਜੇ ਮਾੜੇ ਕੇਸ ਦੇਖਦੇ ਆ ਤਾਂ ਉਹਨਾਂ ਦਾ ਰਵੱਈਆ ਵੀ ਜਿਹੜਾ ਸਾਰੀ ਕਮਿਊਨਿਟੀ ਦੇ ਵੱਲ ਵੀ ਉਸੇ ਹਿਸਾਬ ਨਾਲ ਉਹ ਜਿਹੜੇ ਦੇਖਦੇ ਆ। ਤੇ ਬਾਕੀ ਤੁਹਾਨੂੰ ਅੱਜ ਕੱਲ੍ਹ ਪਤਾ ਲੱਗ ਹੀ ਜਾਂਦਾ ਇੰਟਰਨੈਟ ਤੇ ਕਿ ਇਮੀਗ੍ਰੇਸ਼ਨ ਜਿਹੜੀ ਕਿਹੜੇ ਪਾਸੇ ਨੂੰ ਤੁਰੀ ਹੈ ਨਾ, ਲੋਕਾਂ ਦੇ ਮਰਜ਼ੀ ਆ।
ਤੇ ਹੁਣ ਆਹ ਸਾਰੇ ਕਲਾਈਮੇਟ ਦੇ ਵਿੱਚ ਤੁਸੀਂ ਦੇਖ ਲਓ ਕਿ ਆਪਣੇ ਮਤਲਬ ਇਹ ਤਾਂ ਚਲੋ ਕਈ ਲੋਕੀ ਵੀਡੀਓ ਨਹੀਂ ਵੀ ਪਾਉਂਦੇ ਆ, ਪਰ ਜਿੰਨੇ ਜਿਹੜੇ ਪਾਉਂਦੇ ਆ ਤੇ ਆਪਣੇ ਆਫਿਸ ਦੇ ਵਿੱਚ ਤੁਹਾਨੂੰ ਦਿਖ ਜਾਣਾ ਕਿ ਸੈਟਲ ਦੇ ਵਿੱਚ, ਸੈਨ ਫਰਾਂਸਿਸਕੋ ਦੇ ਵਿੱਚ, ਆਪਣਾ ਲਾਸ ਐਂਜਲਸ, ਸੋ ਇਹ ਕੋਰਟਸ ਦੇ ਵਿੱਚ ਸਾਨੂੰ ਜਿਹੜੀ ਸਕਸੈਸ ਜਿਹੜੀ ਐਡੀ ਮਤਲਬ ਕਿ ਮੁਸ਼ਕਲਾਂ ਹੋਣ ਦੇ ਬਾਅਦ ਵੀ ਤੁਸੀਂ ਦੇਖ ਲਓ ਕਿ ਸਕਸੈਸ ਜਿਹੜੀ ਮਿਲ ਜਾਂਦੀ ਹੈ ਜੇ ਬੰਦਾ ਪੂਰਾ ਸਹੀ ਤਰ੍ਹਾਂ ਆਪਣਾ ਕਰੇ। ਤੇ ਆਪਣਾ ਕੰਮ ਇਹਦੇ ਵਿੱਚ ਇਹੀ ਹੈ ਕਿ ਉਹ ਕਹਿੰਦੇ ਕਿ ਇਟਸ ਨਾਟ ਓਵਰ ਅੰਟਿਲ ਇਟਸ ਓਵਰ, ਕਿ ਜਦ ਤੱਕ ਖਤਮ ਨਹੀਂ ਹੋ ਜਾਂਦਾ ਨਾ ਬੰਦੇ ਨੂੰ ਫਾਈਟ ਜਿਹੜੀ ਕਰਨੀ ਚਾਹੀਦੀ ਹੈ। ਤੇ ਉਹਦੇ ਰਾਹੀਂ ਵੀ ਕਈ ਵਾਰੀ ਸੁਨੇਹਾ ਵੀ ਦੇਣ ਦਾ ਕੋਸ਼ਿਸ਼ ਕੀਤਾ, ਚਲੋ ਟਿਕਟੌਕ ਤੇ ਵੀ ਇਨਕਰੇਜ ਕਰੀਦਾ ਬੰਦਿਆਂ ਨੂੰ ਕਿ ਭਾਈ ਪਹਿਲਾਂ ਹੀ ਨਾ ਤੁਸੀਂ ਹਾਰ ਮੰਨਿਆ ਕਰੋ, ਠੀਕ ਹੈ। ਤੇ ਜਿਹੜੇ ਤੁਸੀਂ ਕਹਿੰਦੇ ਆ ਕਿ 2022 ਵਾਲੇ 21 ਵਾਲੇ ਟਾਈਮ ਸੀਗੇ ਉਹ ਚੱਲ ਗਏ, ਉਹ ਨਹੀਂ ਹੁਣ ਹੈਗੇ। ਜੇ ਉਹ ਰਿਐਲਿਟੀ ਦੇ ਵਿੱਚ ਫਸੇ, ਉਹ 'ਚ ਤੁਸੀਂ ਫਸੇ ਹੋਏ ਆ, ਉਹ ਵਾਲੀ ਇਲੂਜ਼ਨ ਦੇ ਵਿੱਚ ਕੁੱਦਾ ਰਹਿਣਾ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਸਰਕਾਰ ਜਿਹੜੀ ਬਦਲ ਗਈ, ਉਹਨਾਂ ਦਾ ਸਟੈਂਸ ਜਿਹੜਾ ਟੋਟਲੀ ਵੱਖਰਾ ਹੈਗਾ। ਹੁਣ ਇਹ ਸਿਰਫ ਅਮਰੀਕਾ ਦੀ ਗੱਲ ਨਹੀਂ, ਯੂਰਪ ਹਰ ਜਗ੍ਹਾ ਜਿਹੜੀ ਸੀਗੀ ਇਮੀਗ੍ਰੇਸ਼ਨ ਜਿਹੜੀ ਰਿਸਟ੍ਰਿਕਟ ਉਹ ਕਰ ਰਹੇ ਆ ਅਸਾਈਲਮ ਸੀਕਰਾਂ ਵਾਸਤੇ। ਤੇ ਮਤਲਬ ਇਹ ਹੈ ਕਿ ਜਿਹੜੀ ਜ਼ਿੰਮੇਵਾਰੀ ਹੈ ਤੁਹਾਡੀ, ਕੇਸ ਤੁਸੀਂ ਪ੍ਰੂਵ ਕਰਨਾ ਹੁੰਦਾ, ਉਹ ਵੱਧ ਗਈ ਹੈ ਜ਼ਿੰਮੇਵਾਰੀ। ਉਹ ਤੁਸੀਂ ਜ਼ਿੰਮੇਵਾਰੀ ਆਪਣੀ ਪੂਰੀ ਕਰਨੀ ਹੈ, ਜਿੰਨਾ ਆਪਣੇ ਵਕੀਲ ਨਾਲ ਕੋਆਪਰੇਟ ਕਰੋਗੇ, ਜਿੰਨੇ ਡਾਕੂਮੈਂਟ ਦਓਗੇ, ਜਿੰਨੀ ਇਨਫੋਰਮੇਸ਼ਨ ਦਓਗੇ, ਉਹਨਾਂ ਕੇਸ ਵਧੀਆ ਬਣੂਗਾ। ਤੁਸੀਂ ਬ੍ਰੇਕਾਂ ਖਿੱਚੋਗੇ, ਵਕੀਲ ਦੀਆਂ ਵੀ ਬ੍ਰੇਕਾਂ ਉੱਥੇ ਹੀ ਖੜੀਆਂ ਵਾ, ਠੀਕ ਹੈ। ਜੋ ਤੁਸੀਂ ਦੱਸੋਗੇ ਉਹੀ ਅੱਗੇ ਜਾ ਸਕਦਾ, ਨਹੀਂ ਤਾਂ ਨਹੀਂ ਜਾ ਸਕਦਾ ਹੈਗਾ। ਸੋ ਉਹ ਚੀਜ਼ ਨੂੰ ਤੁਸੀਂ ਸਮਝੋ। ਸੋ ਜੋ ਜਿਹੜਾ ਹੈਗਾ ਟਾਈਮ ਸਰ ਉਹ ਜਿਹੜਾ ਕਰੋ। ਤਾਂ ਮੈਨੂੰ ਇਹ ਚੀਜ਼ ਨਹੀਂ ਸਮਝ ਆਈ ਕਿ ਸਾਰਾ ਜਿਹੜਾ ਸੀਗਾ ਦੁਨੀਆ ਜਹਾਨ ਦੀਆਂ ਚੀਜ਼ਾਂ ਕਰਕੇ ਬੰਦਾ ਆ ਕੇ ਇਮੀਗ੍ਰੇਸ਼ਨ ਲਾਇਰ ਮੂਹਰੇ ਕਿਉਂ ਬ੍ਰੇਕ ਲਾਉਂਦਾ, ਠੀਕ ਹੈ। ਤੇ ਇਹ ਵੀ ਹੁਣ ਜਿਹੜੀ ਚੀਜ਼ ਤੁਹਾਨੂੰ ਦੱਸ ਰਿਹਾ, ਇਹ ਤੁਹਾਨੂੰ ਮਤਲਬ ਉਹੀ ਆ, ਮੈਂ ਆ ਜਿਹੜੀ ਸਿੱਧੀ ਗੱਲ ਜਿਹੜੀ ਡਾਇਰੈਕਟ ਕਰ ਲੈਂਦਾ ਹਨ। ਤੇ ਕਈ ਨਹੀਂ ਵੀ ਕਰਦੇ, ਡਰਦੇ ਵੀ ਹੈ ਕਿ ਝਾਕਾ ਯਾਰ ਪਤਾ ਨਹੀਂ ਲੋਕਾਂ ਨੇ ਬੁਰਾ ਮਨਾ ਜਾਣਾ, ਏਦਾਂ ਹੋ ਜਾਣਾ, ਉੱਦਾਂ ਹੋ ਜਾਣਾ। ਸੋ ਇਹ ਵੀ ਨਾ ਤੁਸੀਂ ਸਾਰੇ ਸਾਡੇ, ਠੀਕ ਹੈ। ਤੇ ਜਦੋਂ ਬੋਲਣ ਦਾ ਟਾਈਮ ਆਉਂਦਾ ਉਦੋਂ ਹੀ ਆਪਾਂ ਬੋਲੀਦਾ, ਉਹ ਵੀ ਇੱਦਾਂ ਕਿ ਹੁਣ ਜਿੱਦਾਂ ਜੇ ਕਿਸੇ ਦਾ ਕੇਸ ਪਾਸ ਹੁੰਦਾ ਉਹਦੀ ਐਗਜ਼ਾਮਪਲ ਦੇ ਕੇ ਕਿ ਆਹ ਦੇਖਾ ਵੀ ਬੰਦਾ ਤੇਰੇ ਨਾਲ ਦਾ ਹੀ ਸੀਗਾ, ਠੀਕ ਆ, ਆਹ ਵਾਲਾ ਸਟ੍ਰਿਕਟ ਕੋਰਟ ਸੀਗਾ, ਇਹਦੇ ਵਿੱਚ ਜਾ ਕੇ ਇਹਦਾ ਕੇਸ ਜਿਹੜਾ ਸੀਗਾ ਗ੍ਰਾਂਟ ਹੋਇਆ। ਤੇ ਉਹਦੇ ਨਾਲ ਇਹ ਆ ਕਿ ਬੰਦਾ ਉਹਨੂੰ ਦੇਖ ਕੇ ਹੌਸਲਾ ਕਈ ਵਾਰੀ ਲੈ ਲੈਂਦਾ, ਨਹੀਂ ਤਾਂ ਕਈ ਵਾਰੀ ਪੁੱਠੀ ਸਲਾਹ ਜਿਹੜੀ ਸੱਜਣ ਮਿੱਤਰਾਂ ਦੀ ਆ ਉਹ ਬੰਦੇ ਨੂੰ ਜਿਹੜਾ ਮਾਰਦੀ। ਇਹ ਪਹਿਲਾਂ ਚੀਜ਼ਾਂ ਜਿਹੜੀਆਂ ਚੱਲਦੀਆਂ ਸੀਗੀਆਂ ਜਦੋਂ ਇਕੋਨਮੀ ਸਹੀ ਸੀਗੀ, ਤੇ ਇਹ ਹੁਣ ਜਿਹੜੀਆਂ ਸਲਾਹਾਂ ਵਾ ਇਹ ਆਊਟਡੇਟਡ ਹੋ ਗਈਆਂ, ਇਹਨਾਂ ਨੂੰ ਕੱਖ ਨਹੀਂ ਪਤਾ ਕਿਹਨੂੰ ਹੈਗਾ ਜਿਹੜਾ ਕੇਸ ਕੋਰਟ ਦੇ ਵਿੱਚ ਜਾਂਦਾ, ਠੀਕ ਹੈ, ਜਿਹੜਾ ਵਕੀਲ ਬਤਾਉਂਦਾ ਹੈਗਾ। ਤੇ ਬਾਕੀ ਤੁਸੀਂ ਹੁਣ ਆਪ ਹੀ ਹਿਸਾਬ ਲਾ ਲਓ, ਠੀਕ ਹੈ। ਨਹੀਂ ਗੱਲਾਂ ਬਾਤਾਂ ਵਾਲੇ ਤਾਂ ਕਈ ਸੀਗੇ, ਠੀਕ ਹੈ, ਕਈ ਆ ਕੇ ਹੁਣ ਤੁਹਾਡੇ ਮੂਹਰੇ ਹੀ ਹੋਣਾ ਸਾਰਾ ਕੁਝ। ਕੀ ਦੇਖੋ ਐਂਡ ਆਫ ਦਾ ਡੇ ਕੌਣ ਜਿਹੜਾ ਸੀਗਾ ਐਂਡ ਜਿਹੜੀ ਚੀਜ਼ ਨੂੰ ਲੈ ਕੇ ਜਾ ਸਕਦਾ ਜਾਂ ਨਹੀਂ ਲੈ ਕੇ ਜਾ ਸਕਦਾ। ਤੇ ਸਿੰਪਲ ਮੈਸੇਜ ਇਹ ਹੈ ਕਿ ਟਾਈਮ ਸਰ ਜਿਹੜਾ ਸੀਗਾ ਡਾਕੂਮੈਂਟ ਵਗੈਰਾ ਕੇਸ ਤੇ ਕੰਮ ਕਰੋ। ਜੋ ਵੀ ਤੁਹਾਡੇ ਕੇਸ ਮੈਨੇਜਰ ਵਕੀਲ ਵਗੈਰਾ ਹੈਗਾ ਉਹਨਾਂ ਨਾਲ ਕੋਆਪਰੇਟ ਕਰੋ। ਤੁਹਾਡੇ ਫਾਇਦੇ ਦੀ ਗੱਲ ਆ ਉਹਦੇ ਵਿੱਚ, ਤੁਸੀਂ ਨਹੀਂ ਕਰੋਗੇ ਤੁਹਾਡਾ ਨੁਕਸਾਨ। ਐਂਡ ਆਫ ਦਾ ਡੇ ਤਰੀਕ ਪਈ ਉੱਤੇ ਵਕੀਲ ਨੂੰ ਜਾਣਾ ਹੀ ਪੈਣਾ। ਤੁਸੀਂ ਨਹੀਂ ਡਾਕੂਮੈਂਟ ਦੋਗੇ ਤਾਂ ਤੁਸੀਂ ਇਹੀ ਭੁਲੇਖੇ 'ਚ ਆ ਕਿ ਨਹੀਂ ਅੱਗੇ ਹੋ ਜਾਣੀ ਤਰੀਕ। ਐਂਡ ਆਫ ਦਾ ਡੇ ਜਿਹੜਾ ਸੀਗਾ ਜੱਜ ਨੇ ਰਿਕਾਰਡ ਕਲੋਜ਼ ਕਰ ਦੇਣਾ, ਉਹਨੇ ਨਵਾਂ ਡਾਕੂਮੈਂਟ ਕੋਈ ਜਮ੍ਹਾਂ ਨਹੀਂ ਕਰਾਉਣ ਦੇਣਾ। ਤੇ ਫਿਰ ਜਿਹੜੇ ਘੱਟ ਡਾਕੂਮੈਂਟ ਉਹਦੇ ਬੇਸ ਤੇ ਤੁਹਾਡੇ ਕੇਸ ਦਾ ਫੈਸਲਾ ਹੋਊਗਾ। ਤੇ ਅਪੀਲ ਦੇ ਵਿੱਚ ਜਾ ਕੇ ਵੀ ਫਿਰ ਅਪੀਲ ਵਾਲਾ ਜਿਹੜਾ ਕੋਰਟ ਹੈਗਾ ਉਹੀ ਕਹੂਗੇ ਕਿ ਜੱਜ ਦੇ ਸਾਹਮਣੇ ਜੋ ਸੀਗਾ ਉਹਨੇ ਉਹ ਚੀਜ਼ ਤੇ ਫੈਸਲਾ ਜਿਹੜਾ ਕਰਤਾ। ਤੇ ਤੁਹਾਡੇ ਕੋਲ ਇਹਦੇ ਵਿੱਚ ਇੱਕੋ ਹੀ ਜਿਹੜਾ ਚਾਂਸ ਜਿਹੜਾ ਹੁੰਦਾ ਇਮੀਗ੍ਰੇਸ਼ਨ ਜੱਜ ਮੂਹਰੇ, ਸੋ ਉਹਨੂੰ ਖਰਾਬ ਨਾ ਆਪਣੇ ਨੂੰ ਕਰਿਆ ਕਰੋ। ਜੀ ਬਿਲਕੁਲ। ਸੋ ਜੱਜ ਨੇ ਤਾਂ ਫੈਸਲਾ ਐਵੀਡੈਂਸ ਦੇ ਆਧਾਰ ਦੇ ਉੱਤੇ ਹੀ ਕਰਨਾ, ਜੋ ਡਾਕੂਮੈਂਟ ਉਹਨਾਂ ਦੇ ਕੋਲ ਆ, ਕਿਹੜੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਆ ਉਹਦੇ ਹਿਸਾਬ ਨਾਲ ਫਿਰ ਜਿਹੜਾ ਉਹ ਸੁਣਾਉਣਾ। ਫਿਰ ਬੰਦਾ ਬਾਅਦ 'ਚ ਕਹਿੰਦਾ ਵੀ ਇੱਦਾਂ ਆ ਉੱਦਾਂ ਆ। ਬਹੁਤ ਵਾਰੀ ਜਿਹੜੇ ਆ ਕਈ ਕਹਿੰਦੇ ਵੀ ਲੌਜਿਸਟਿਕਸ ਦੀ ਪ੍ਰੋਬਲਮ ਆ ਜਾਂਦੀ। ਕੀ ਵਾਕਈ ਇਸ ਚੀਜ਼ ਦੇ ਵਿੱਚ ਕੋਈ ਰਿਐਲਿਟੀ ਹੁੰਦੀ ਆ ਵੀ ਲੌਜਿਸਟਿਕਸ ਦੀ? ਕੋਈ ਲੌਜਿਸਟਿਕਸ ਦੀ ਪ੍ਰੋਬਲਮ ਨਹੀਂ ਆਉਂਦੀ ਹੈਗੀ। ਤੇ ਜਿਹੜਾ ਬੰਦਾ 2022 'ਚ ਵੀ ਆਇਆ ਨਾ, ਜਦੋਂ ਸਾਰਾ ਕੁਝ ਵਾਰੇ ਨਹੀਂ ਆ ਰਹੇ ਹੈਗੇ ਹਰੇਕ ਬੰਦੇ ਦੇ, ਉਹ ਬੰਦੇ ਨੇ ਉੱਥੇ ਬ੍ਰੇਕਾਂ ਲਾਈਆਂ ਹੋਈਆਂ ਉਦੋਂ ਦੀਆਂ। 2022 ਵਾਲਾ ਹੁਣ 2025 ਆ ਗਿਆ, 26 ਆ ਗਿਆ। ਲੌਜਿਸਟਿਕਸ ਤਾਂ ਸਾਰਿਆਂ ਨੂੰ ਕਲੀਅਰ ਕਰਨੇ ਪੈਂਦੇ ਆ, ਠੀਕ ਹੈ। ਲੌਜਿਸਟਿਕਸ ਕਿਹੜੇ ਬੰਦੇ ਨੂੰ ਨਹੀਂ ਸੋਲਵ ਕਰਨੇ ਪੈਂਦੇ, ਹਰੇਕ ਬੰਦਾ ਲੌਜਿਸਟਿਕ ਦੇ ਹਿਸਾਬ ਨਾਲ ਚੱਲਦਾ। ਸੋ ਬਹਾਨੇਬਾਜ਼ੀ ਵੀ ਕਈ ਵਾਰੀ ਵਿੱਚ ਜਿਹੜੀ ਹੋ ਜਾਂਦੀ ਹੈ, ਠੀਕ ਹੈ ਕਿ ਨਹੀਂ। ਇਹ ਬੰਦੇ ਨੇ ਆਪਣੀ ਰਿਸਪੋਂਸੀਬਲ ਜਿਹੜੇ ਕੰਮ ਆ ਉਹ ਰਿਸਪੋਂਸੀਬਿਲਿਟੀ ਨਹੀਂ ਹੋਣੇ, ਅਦਰਵਾਈਜ਼ ਉਹ ਕੰਮ ਨਹੀਂ ਹੁੰਦੇ। ਸੋ ਜਿਹੜੇ ਕੋਰਟ ਕਚਹਿਰੀ ਵਾਲੇ ਮਸਲੇ ਆ ਰਿਸਪੋਂਸੀਬਿਲਿਟੀ, ਜੇ ਬੰਦਾ ਸੀਰੀਅਸ ਨਹੀਂ ਹੈਗਾ ਕੁਝ ਨਹੀਂ ਹੋ ਸਕਦਾ। ਜੇ ਬੰਦਾ ਸੀਰੀਅਸ ਨਹੀਂ ਹੈਗਾ ਉਹਦੇ ਨਾਲ ਅਗਲਾ ਬੰਦਾ ਕਿਉਂ ਸੀਰੀਅਸ ਹੋ ਕੇ ਡੀਲ ਕਰੂਗਾ ਜੇ ਬੰਦਾ ਹੀ ਉਹ। ਹੁਣ ਕਈ ਵਾਰੀ ਬੰਦੇ ਨੇ ਪਹਿਲੇ ਕਹੀ ਜਾਣਾ ਕਿ ਨਹੀਂ ਮੈਂ ਜੱਜ ਦੀ ਤਰੀਕ ਨਹੀਂ ਲੜਨੀ, ਮੇਰਾ ਅੱਗੇ ਕਰ, ਮੇਰਾ ਇੱਦਾਂ ਕਰ ਉੱਦਾਂ ਕਰ। ਉਹ ਵਕੀਲ ਇੱਕ ਦੋ ਵਾਰੀ ਸਮਝਾ ਨਹੀਂ ਹੋਣਾ, ਦੇਖ ਤੇਰੀ ਮੋਸ਼ਨ ਟੂ ਕੰਟੀਨਿਊ ਡਿਨਾਈ ਕਰਤੀ ਆ। ਹੁਣ ਕਈ ਵਾਰੀ ਬੰਦੇ ਨੇ ਫੇਰ ਵੀ ਬ੍ਰੇਕਾਂ ਲਾਈਆਂ ਹੁੰਦੀਆਂ ਉੱਥੇ। ਉਹ 'ਚ ਹੁਣ ਕੀ ਕਰ ਸਕਦਾ ਕੋਈ? ਧੱਕੇ ਨਾਲ ਤਾਂ ਨਹੀਂ ਕਿਸੇ ਤੋਂ ਕੰਮ ਕਰਾ ਸਕਦੇ ਤੁਸੀਂ ਕਿ ਭਾਈ ਤੂੰ ਆਪਣੇ ਕੇਸ ਨੂੰ ਆ ਕੇ ਬਣਾਇਆ, ਠੀਕ ਹੈ। ਵਕੀਲ ਹੁਣ 1 2 3 ਵਾਰੀ ਬੇਬੀ ਸਿਟ ਤਾਂ ਨਹੀਂ ਬੰਦਾ ਕਰ ਸਕਦਾ। ਵਾਰੀ ਉਹ ਵੀ ਚੀਜ਼ ਹੈਗੀ ਨੇ ਜਿਹੜੇ ਹੁਣ ਕੋਈ ਬਾਹਲੇ ਬੋਲੇ ਕੰਮ ਕੁਮ ਕੀਤਾ ਨਹੀਂ ਹੁੰਦਾ ਤੇ ਕੇਸ ਕੂ ਜਿਹੜਾ ਹੋਇਆ ਕਈਆਂ ਨੂੰ ਨਹੀਂ ਪੱਕਾ ਜਿਹੜਾ ਹੁੰਦਾ ਕਿ ਉਹਨਾਂ ਨੂੰ ਐਂ ਲੱਗਦਾ ਕਿ ਨਹੀਂ ਕੁਛ ਨਹੀਂ ਹੋਣਾ, ਜੱਜ ਨੇ ਕੁਛ ਨਹੀਂ ਕਹਿਣਾ। ਤੇ ਕਈ ਜਿਹੜੇ ਹੁੰਦੇ ਉਹ ਕਾਫੀ ਸੀਰੀਅਸ ਹੁੰਦੇ, ਉਹ ਸਮਝਦੇ ਆ ਕਿ ਜਿਹੜੇ ਜੱਜ ਹੈਗੇ ਆ ਸਟ੍ਰਿਕਟ ਹੈਗੇ। ਅੱਜ ਦਾ ਮਾਹੌਲ ਜਿਹੜਾ ਕੀ ਹੈਗਾ
ਤੇ ਐਂਡ ਆਫ ਦਾ ਡੇ ਇਹ ਹੈਗਾ ਕਿ ਤਰੀਕ ਜੇ ਤੁਹਾਡੀ ਪਈ ਆ, ਤੁਸੀਂ ਡਾਕੂਮੈਂਟ ਜਮ੍ਹਾਂ ਕਰਾਉਂਦੇ, ਤੁਸੀਂ ਉਹਨੂੰ ਮਿਸ ਕਰ ਦਿੰਦੇ ਆ, ਰਿਸਕ ਲੈ ਰਹੇ ਆ ਫਿਰ ਬਹੁਤ ਵੱਡਾ, ਤੇ ਤੁਹਾਡੇ ਅਗੇਂਸਟ ਉਹ ਚੀਜ਼ ਜਿਹੜੀ ਜਾ ਸਕਦੀ ਹੈ। ਕਿਹੜੇ ਡਾਕੂਮੈਂਟਸ ਤੁਸੀਂ ਦੇਖਦੇ ਆ ਵੀ ਜ਼ਿਆਦਾ ਉਹਦੇ ਵਿੱਚ ਅਣਗਹਿਲੀ ਹੁੰਦੀ ਆ ਜਾਂ ਉਹ ਮਿਸ ਜਿਹੜੇ ਹੁੰਦੇ ਆ, ਉਹ ਕਿਹੜੇ ਡਾਕੂਮੈਂਟਸ ਦੇ ਉੱਤੇ ਫੋਕਸ ਜਿਹੜਾ ਉਹ ਹੁੰਦਾ ਹੈ ਜ਼ਿਆਦਾ? ਸੋ ਪਹਿਲੀ ਤਾਂ ਇਹੀ ਗੱਲ ਹੈਗੀ ਕਿ ਬੰਦੇ ਨੇ ਕਰਨਾ ਵੀ ਹੈਗਾ ਕੇਸ ਆਪਣਾ ਕਿ ਨਹੀਂ ਕਰਨਾ ਹੈਗਾ, ਉਹ ਚੀਜ਼ ਤਾਂ ਤੁਹਾਡੀ ਉਹ ਵੀ ਮਤਲਬ ਦੇਖਣ ਨੂੰ ਮਿਲ ਜਾਂਦੀ ਹੈ। ਕਈ ਵਾਰੀ ਅੱਛਾ। ਬੰਦੇ ਨੂੰ ਪਤਾ ਨਹੀਂ ਮੈਨੂੰ ਕੋਰਟ 'ਚ ਫੜ ਲੈਣਾ, ਮੈਨੂੰ ਉਹਨੇ ਕਿਹਾ ਸੀ ਤੂੰ ਨਾ ਜਾ ਕੋਰਟ ਦੇ ਵਿੱਚ, ਕੇਸ ਕਰਨਾ ਹੈਗਾ ਕਿ ਨਹੀਂ ਕਰਨਾ, ਪਹਿਲੀ ਤਾਂ ਉੱਤੇ ਫਾਈਟ ਆ, ਕੇਸ ਠੀਕ ਹੈ। ਕਰਨਾ ਕਿ ਨਹੀਂ ਕਰਨਾ, ਵਕੀਲ ਨੂੰ ਫੀਸ ਦੇਣੀ ਕਿ ਨਹੀਂ ਦੇਣੀ, ਕੇਸ ਸਿਰੇ ਚਾੜਨਾ ਕਿ ਨਹੀਂ ਚਾੜਨਾ, ਤੇ ਬਾਕੀ ਤੁਹਾਡੇ ਮੋਹਰੇ ਹੀ ਆ ਕ੍ਰੈਡਿਟ ਕਾਰਡ ਆਹ ਲੋਡ ਕਈ ਚੀਜ਼ਾਂ ਤੁਹਾਨੂੰ ਆ ਜਾਣੀਆਂ ਇਹਦੇ ਵਿੱਚ, ਤੁਸੀਂ ਆਪ ਪਾ ਕੇ ਦੇ ਸਕਦੇ ਆ। ਠੀਕ ਹੈ, ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਕਿੱਦਾਂ ਕਿ ਕੇਸ ਕਿਹੜਾ ਲੜਨਾ ਚਾਹੁੰਦਾ ਤੇ ਕਿਹੜਾ ਵੇਚ ਵੱਟਣ ਵਾਲਾ ਵਾ। ਸੋ ਉਹ ਚੀਜ਼ ਦਾ ਇੱਕ ਕਾਫੀ ਜ਼ਿਆਦਾ ਪ੍ਰੋਬਲਮ ਜਿਹੜੀ ਸੀਗੀ ਆਈ, ਤੇ ਆਈ ਥਿੰਕ ਉਹਦਾ ਰੀਜ਼ਨ ਇਹੀ ਸੀਗਾ ਕਿ ਕੌਨਫੀਡੈਂਸ ਜਿਹੜਾ ਸੀਗਾ ਲੋਕਾਂ ਨੂੰ ਕਿ ਨਹੀਂ ਕੇਸ ਪਾਸ ਹੋਣੇ ਹੀ ਨਹੀਂ ਹੈਗੇ, ਤੇ ਉਹਦੇ ਕਰਕੇ ਜਿਹੜਾ ਸੀਗਾ ਸੁਣੀ ਸੁਣਾਈ ਦੇ ਵਿੱਚ ਕਾਫੀ ਲੋਕੀ ਜਿਹੜੇ ਐਕਟ ਕਰਦੇ ਆ। ਤੇ ਹੁਣ ਸਾਡਾ ਕੰਮ ਇਹ ਹੈ ਕਿ ਉਹਨੂੰ ਆ ਕੇ ਦੱਸਣਾ ਗਾ ਦੇ ਆ ਇਹਦਾ ਪਾਸ ਹੋ ਗਿਆ, ਆ ਉਹਦਾ ਪਾਸ ਹੋ ਗਿਆ, ਕਿ ਤੁਸੀਂ ਆਪਣਾ ਫੈਸਲਾ ਜਿਹੜਾ ਆਪ ਲੈਣਾ। ਠੀਕ ਆ, ਲਾਈ ਲੱਗੇ ਨਹੀਂ ਠੀਕ ਕਿਸੇ ਹੈ। ਦੇ ਬੰਨਾ। ਹੁਣ ਜਿਹਨਾਂ ਦੇ ਨਹੀਂ ਹੋਇਆ ਤੁਸੀਂ ਇਹ ਵੀ ਦੇਖਣਾ ਕਿ ਇਹਦਾ ਕੌਣ ਸੀਗਾ ਵਕੀਲ, ਇਹਦਾ ਪੈਰਾਲੀਗਲ ਕੌਣ ਸੀਗਾ, ਇਹਨੇ ਕੇਸ ਦੇ ਵਿੱਚ ਕੀ ਕਿਹਾ, ਇਹਦੇ ਸੱਟ ਕਿੰਨੀ ਲੱਗੀ ਸੀ। ਉਹ ਸਾਰੇ ਫੈਕਟਰ ਜਿਹੜੇ ਆਉਂਦੇ ਆ। ਸੋ ਹਰੇਕ ਬੰਦੇ ਦਾ ਆਪਣਾ ਆਪਣਾ ਯੂਨੀਕ ਕੇਸ ਹੈਗਾ, ਤੇ ਉਹ ਚੀਜ਼ ਇੱਕ ਤਾਂ ਪਹਿਲਾਂ ਇਹੀ ਹੈ ਕਿ ਬੰਦੇ ਨੇ ਲੜਨਾ ਵੀ ਕੇਸ ਕਿ ਨਹੀਂ ਲੜਨਾ, ਉਹ ਚੀਜ਼ ਚਲੋ ਬੰਦੇ ਦੀ ਆਪਣੀ ਸਲਾਹ ਹੋ ਜਾਂਦੀ ਆ। ਪਰ ਮੰਨ ਲਓ ਹੁਣ ਬੰਦੇ ਨੇ ਜੇ ਲੜਨਾ, ਹੁਣ ਉਹਨੇ ਕਿੱਦਾਂ ਲੜਨਾ ਗਿਆ, ਉਹਨੇ ਕੋਆਪਰੇਟ ਕਰਕੇ ਵਕੀਲ ਨਾਲ ਲੜਨਾ ਕਿ ਉਹਨੇ ਉਹੀ ਜਿਹੜੀ ਚਿੰਦੀ ਵਾਲਾ ਕੰਮ ਜਿਹੜਾ ਹੁੰਦਾ, ਠੀਕ ਹੈ, ਫਿਨਿਸ਼ ਲਾਈਨ ਤੱਕ ਜਾਣਾ ਕਿ ਨਹੀਂ ਜਾਣਾ, ਕਿ ਪਤਾ ਨਹੀਂ ਵਕੀਲ ਨੇ ਅੱਗੇ ਪਿੱਛੇ ਘੁੰਮਣਾ ਬੰਦੇ ਦੇ, ਬੰਦਾ ਡਿਸਾਈਡ ਕਰੂਗਾ ਕਿ ਹੁਣ ਮੇਰਾ ਮੂਡ ਬਣ ਗਿਆ ਅੱਜ ਡਾਕੂਮੈਂਟ ਜਮ੍ਹਾਂ ਕਰਾਂ। ਜੱਜ ਨੇ ਡੈਡਲਾਈਨ ਰੱਖੀ ਹੁੰਦੀ ਹੈ, ਠੀਕ ਹੈ, ਉਹ ਡੈਡਲਾਈਨ ਦੇ ਵਿੱਚ ਫਿਰ ਵਕੀਲ ਨੇ ਆਪਣੀ ਡੈਡਲਾਈਨ ਰੱਖੀ ਹੁੰਦੀ ਹੈ, ਡੇਟ ਤੱਕ ਮੈਨੂੰ ਡਾਕੂਮੈਂਟ ਚਾਹੀਦੇ ਆ ਤਾਂ ਕਿ ਟੀਮ ਦੇ ਨਾਲ ਪੂਰਾ ਪ੍ਰਿਪੇਅਰ ਹੋ ਕੇ ਕੰਮ ਅੱਗੇ ਜਿਹੜਾ ਪੇਸ਼ ਹੋ ਸਕੇ। ਸੋ ਡੈਡਲਾਈਨ ਨੂੰ ਨਾ ਤੁਸੀਂ ਬਲੋ ਅਪ ਕਰੋ। ਸੋ ਪਹਿਲੀ ਚੀਜ਼ ਉਹ ਹੈ। ਦੂਸਰੀ ਚੀਜ਼ ਜਿਹੜੀ ਆਪਾਂ ਇਹਦੇ ਵਿੱਚ ਦੇਖਦੇ ਹਾਂ ਕਿ ਜਿਹੜੇ ਕੋਰਟ ਸਿਸਟਮ ਦੇ ਵਿੱਚ ਹੈਗੇ, ਸਭ ਤੋਂ ਵੱਡੀ ਉਹਨਾਂ ਨੂੰ ਪ੍ਰੋਬਲਮ ਇਹ ਹੈਗੀ ਆ ਕਿ ਜਿਹੜੇ ਮੈਡੀਕਲ ਦੇ ਡਾਕੂਮੈਂਟੇਸ਼ਨ ਹੁੰਦੇ ਆ, ਉਹ ਇਹ ਦੇਖਣਾ ਚਾਹੁੰਦੇ ਆ ਕਿ ਇਹ ਜੈਨੂਇਨ, ਇਹ ਫਰਾਡ ਹੈਗੇ ਆ। ਜੈਨੂਇਨ ਕਿਹੜੇ ਹੁੰਦੇ ਆ ਡਾਕੂਮੈਂਟ, ਜਿਹੜੇ ਹਸਪਤਾਲਾਂ ਦੇ ਵਿੱਚੋਂ ਡਾਕਟਰ ਦੇ ਵਿੱਚ ਉਹਨਾਂ ਨੇ ਆਪਣੀ ਲੈਂਗੁਏਜ ਆਪ ਖੁਦ ਜਿਹੜੇ ਲਿਖੇ ਸੀ, ਜਿਹੜਾ ਕੰਟੈਂਪਰੇਨੀਅਸ ਰੈਕੋਰਡ ਜਿਹੜੇ ਰਜਿਸਟਰ ਚ ਐਂਟਰੀਆਂ ਹੁੰਦੀਆਂ ਉਹਨਾਂ ਦੇ ਵਿੱਚ ਨਾਮ ਹੈਗਾ ਕਿ ਨਹੀਂ ਹੈਗਾ, ਡਾਕਟਰ ਆਪਣਾ ਐਫੀਡੇਵਿਟ ਲਾ ਰਿਹਾ ਕਿ ਨਹੀਂ ਲਾ ਰਿਹਾ, ਲਾਇਸੈਂਸ ਨੰਬਰ ਲਗਾ ਰਿਹਾ ਕਿ ਨਹੀਂ ਲਗਾ ਰਿਹਾ। ਜਿਹੜੇ ਡਾਕੂਮੈਂਟ ਹੁੰਦੇ ਨਕਲੀ, ਜਿਹੜਾ ਇੱਕ ਪੈਰਾਲੀਗਲ ਵਿਚੋਲਾ ਜਿਹੜਾ ਉਹਨੇ ਨਕਲੀ ਜਿਹੜੇ ਮੈਡੀਕਲ ਲੈਟਰਾਂ ਤਿਆਰ ਕੀਤੀਆਂ ਹੁੰਦੀਆਂ, ਇਦਾਂ ਦੇ ਵੀ ਇਮੀਗ੍ਰੇਸ਼ਨ ਨੇ ਸੈਂਪਲ ਰੱਖੇ ਆ। ਨਕਲੀ ਲੈਟਰਾਂ ਦੇ ਢਾਂਚੇ ਜਿਹੜੇ ਮਿਲਦੇ ਹੁੰਦੇ ਆ, ਟਾਈਪੋ ਦੇ ਵਿੱਚ ਹੁੰਦੇ ਆ, ਗ੍ਰਾਮਰ ਮਿਸਟੇਕ ਹੁੰਦੀਆਂ ਉਹਦੇ ਵਿੱਚ, ਸੇਮ ਇੱਕ ਲੈਟਰ 'ਚ ਸੇਮ ਦੂਜੇ ਕਲਾਇੰਟ ਦੀ, ਤੀਜੇ ਕਲਾਇੰਟ ਦੀ, ਚੌਥੇ, ਮਤਲਬ ਕ੍ਰਾਸ ਦੀ ਅਟਰਨੀ ਜਿਹੜਾ ਸੀਗਾ ਮੈਡੀਕਲ ਲੈਟਰ ਦਾ ਵੀ ਉਹਨਾਂ ਨੇ ਕਾਈਂਡ ਆਫ ਕਰਕੇ ਕਿ ਅੱਗੋਂ ਫੈਕਟ ਪੈਟਰਨ ਨਾਲ ਉਹਨਾਂ ਨੇ ਰੱਖਿਆ ਕਿ ਇਹ ਸਾਰੇ ਜਿਹੜੇ ਕਿਉਂ ਜਿਹੜੇ ਹੈਗੇ। ਸੋ ਉਹਦੇ ਵਿੱਚ ਚੇਨ ਆਫ ਚੀਜ਼ ਹੁੰਦੀ ਹੈ ਕਿ ਡਾਕੂਮੈਂਟ ਆਏ ਕਿੱਦਾਂ ਬੰਦੇ ਦੇ ਕੋਲ, ਇਹਨੂੰ ਕਿਵੇਂ ਦਿੱਤਾ ਸੀਗਾ ਡਾਕਟਰ ਦੇ, ਕਿੱਦਾਂ ਡਾਕਟਰ ਕੋਲ ਜਾਣਕਾਰੀ ਆਈ, ਡਾਕਟਰ ਦਾ ਬਈ ਖਾਤਾ ਜਿਹੜਾ ਉਹ ਕੀ ਕਹਿੰਦਾ ਹੈਗਾ, ਤੇ ਬੰਦੇ ਤੱਕ ਕਿੱਦਾਂ ਜਿਹੜੇ ਪੁੱਜਦੇ ਹੋਏ। ਹੁਣ ਕਈ ਲੋਕੀ ਆ ਉਹ ਤਾਂ ਐਸਟੈਬਲਿਸ਼ ਕਰ ਦਿੰਦੇ ਆ ਸਾਰਾ, ਡਾਕਟਰ ਗਵਾਹੀ ਵੀ ਦੇ ਦਿੰਦੇ ਆ, ਉਹਨਾਂ ਦਾ ਤਾਂ ਕਲੀਅਰ ਆ। ਹੁਣ ਕਈ ਜਿਹੜੇ ਉਹਦੇ ਵਿੱਚ ਉਹ ਹੈਗੇ ਆਰਕੇ ਪੈਕਟ ਦੇ ਵਿੱਚ ਆਪਾਂ ਜਦੋਂ ਦੇਖਦੇ ਉਹਨਾਂ ਨੇ 50 ਸੈਂਪਲ ਜਿਹੜੇ ਸੀਗੇ ਅਲੱਗ-ਅਲੱਗ ਹਸਪਤਾਲਾਂ ਦੇ ਡਿਫਰੈਂਟ ਕੇਸਾਂ 'ਚ ਰੱਖੇ ਸੀਗੇ, ਸਾਰਿਆਂ ਦੀਆਂ ਸੇਮ ਦਵਾਈਆਂ, ਸੇਮ ਲੈਂਗੁਏਜ, ਹਰੇਕ ਚੀਜ਼ ਸੇਮ ਫਾਰਮੈਟ ਜਿਹੜੀ ਸੀਗੀ, ਜਿੱਥੋਂ ਦੇਖ ਕੇ ਪਤਾ ਲੱਗਦਾ ਕਿ ਇਹ ਜਿਹੜੇ ਡਾਕੂਮੈਂਟ ਆ ਇਹ ਫਰਜ਼ੀ ਆ। ਤੇ ਹਸਪਤਾਲ ਵੀ ਜਿੱਦਾਂ 2-3 ਜਿਹੜੇ ਚੁਰਮੇ ਜਿਹੜੇ ਹੁੰਦੇ ਆ, ਲੋਗੋ ਵੀ ਕਈ ਵਾਰੀ ਉਹਨਾਂ ਦੇ ਜਿਹੜੇ ਸੀਗੇ ਉਹ ਵੀ ਐਂ ਲੱਗਦਾ ਕਿ ਕਿਸੇ ਫੋਟੋਸ਼ਾਪ ਕਰਕੇ ਕੀਤੇ ਆ। ਜਾਂ ਕਈ ਵਾਰੀ ਸਾਈਕੈਟ੍ਰਿਕ ਹਸਪੀਟਲ ਹੁੰਦਾ, ਉਹਦੇ ਵਿੱਚ ਬੰਦਾ ਕਹਿੰਦਾ ਮੈਂ ਜਿਹੜਾ ਟਾਂਕਿਆਂ ਲਵਾਏ ਸੀਗੇ, ਜ਼ਖਮਾਂ ਦਾ ਇਲਾਜ ਕਰਾਇਆ ਸੀਗਾ, ਜਾਂ ਨਰਸਿੰਗ ਹੋਮ ਜਿੱਥੇ ਬੱਚੇ ਹੁੰਦੇ ਆ ਉੱਤੇ ਕਿ ਮੇਰੀ ਟ੍ਰੀਟਮੈਂਟ ਹੋਈ ਆ। ਸੋ ਇਹਨਾਂ ਦੇ ਕਈ ਵਾਰੀ ਜਿਹੜੇ ਚੀਜ਼ਾਂ ਸਰਕਾਰੀ ਵਕੀਲ ਜਿਹੜਾ ਰੇਜ਼ ਕਰਦਾ ਕਿ ਇਹ ਡਾਕੂਮੈਂਟ ਜਿਹੜੇ ਹੈਗੇ ਆ ਇਹ ਆ ਕਿੱਥੋਂ ਰਹੇ ਆ, ਕਿ ਇਹ ਜੈਨੂਇਨ ਹੈਗੇ ਕਿ ਨਹੀਂ ਹੈਗੇ। ਸੋ ਚੀਜ਼ ਦਾ ਜਿਹੜਾ ਇੱਕ ਬੜਾ ਵੱਡਾ ਫੈਕਟਰ ਜਿਹੜਾ ਇੱਕ ਆਪਾਂ ਦੇਖ ਰਹੇ ਹਾਂ ਕੋਰਟਸ ਦੇ ਵਿੱਚ, ਜਿਹੜਾ ਹੁਣ ਅੱਜ ਕੱਲ੍ਹ ਮੁੱਦਾ ਜਿਹੜਾ ਉੱਠਿਆ ਹੋਇਆ ਇੰਡੀਅਨ ਕੇਸਾਂ ਨੂੰ ਲੈ ਕੇ ਖਾਸ ਕਰਕੇ, ਉਹ ਮੈਡੀਕਲ ਡਾਕੂਮੈਂਟ ਦਾ ਜਿਹੜਾ ਹੈਗਾ। ਹੁਣ ਚੀਜ਼ ਕੀ ਸੀਗੀ ਰਾਜਕਰਨ ਜੀ, ਪਹਿਲਾਂ ਜਿਹੜੀ ਆਹੀ ਚੀਜ਼ ਕਰਦੇ ਸੀਗੇ ਨਾ, ਕਈ ਬੰਦੇ ਨੂੰ ਬੜੀ ਜ਼ਿਆਦਾ ਅੱਗ ਲੱਗਦੀ ਸੀ ਕਿ ਯਾਰ ਇਹ ਪਤਾ ਨਹੀਂ ਗੱਲ ਵੀ ਕਿਉਂ ਕਰੀ ਜਾ ਰਹੇ ਆ ਇਸ ਚੀਜ਼ ਦੇ ਬਾਰੇ, ਇਦਾਂ ਦੀ ਗੱਲ ਕਿਉਂ ਬੋਲਦੇ ਆ। ਹੁਣ ਫਰਕ ਬਸ ਇਹ ਪਿਆ ਕਿ ਲੋਕੀ ਧਿਆਨ ਨਾਲ ਸੁਣਨ ਲੱਗ ਪਏ ਆਪਾਂ ਨੂੰ ਕਿ ਯਾਰ ਇਹ ਬੰਦੇ ਪਹਿਲਾਂ ਵੀ ਇਦਾਂ ਹੀ ਕਹਿੰਦੇ ਸੀਗੇ, 4 ਸਾਲ ਪਹਿਲਾਂ ਵੀ ਜਿੱਦਾਂ ਹੀ ਕਹਿੰਦੇ ਸੀਗੇ, ਜਦੋਂ ਸਹੀ ਟਾਈਮ ਸੀਗਾ ਉਦੋਂ ਵੀ ਸੇਮ ਇਹਨਾਂ ਦੀ ਬੋਲਬਾਣੀ ਸੀਗੀ, ਜਦੋਂ ਹੋਣਾ ਉਦੋਂ ਵੀ ਸੇਮ ਬੋਲਬਾਣੀ ਹੈ ਨਾ। ਸੋ ਇਹ ਹੈ ਕਿ ਜਿਹੜੀ ਚੀਜ਼ ਸੀ ਤੁਹਾਡੇ ਮੂਹਰੇ ਉਦਾਂ ਹੀ ਜਿਹੜੀ ਲੈ ਕੇ ਦੱਸੀ ਦੀ ਹੈ, ਕਿੱਦਾਂ ਕਿ ਕੋਰਟ ਕਚਹਿਰੀ ਦੇ ਵਿੱਚ ਕੀ ਹੁੰਦਾ। ਠੀਕ ਹੈ, ਸੋ ਤੁਸੀਂ ਜਿਹੜਾ ਆਪਣੇ ਡਾਕੂਮੈਂਟ ਦਾ ਜਿਹੜਾ ਸਵਾਲ ਸੀਗਾ ਕਿ ਕਿਹੜੇ ਡਾਕੂਮੈਂਟ ਜਿਹੜੇ ਸਭ ਤੋਂ ਇੰਪੋਰਟੈਂਟ ਹੁੰਦੇ ਆ, ਸੋ ਮੈਡੀਕਲ ਡਾਕੂਮੈਂਟ ਦੇ ਵੱਲੋਂ ਬਹੁਤ ਜ਼ਿਆਦਾ ਫੋਕਸ ਕਰਦੇ ਆ ਕੀ ਹੈ, ਕਿੱਦਾਂ, ਕਿੱਥੋਂ ਆਏ, ਕਿੰਨੇ ਭੇਜੇ, ਸਾਰੀ ਚੇਨ ਆਫ ਕਸਟਡੀ, ਵਟਸਐਪ ਸੀਗਾ, ਈਮੇਲ ਸੀਗੀ, ਕੀ ਸੀਗਾ, ਡਾਕਟਰ ਕਿਹੜਾ ਸੀਗਾ,
फ़ोन ਹੂੰ नंबर, वैबसाइट सारा कुछ ना, ते डॉक्टर दी गवाही भी ਉਹ ਕਈ ਵਾਰੀ ਜਿਹੜੀ ਮੰਗ ਲੈਂਦੇ, ਤੁਹਾਡੇ ਫੇਵਰ 'ਚ ਉਹ ਚੀਜ਼ ਜਾ ਸਕਦੀ ਹੈ। ਉਹ ਸਭ ਤੋਂ ਇੰਪੋਰਟੈਂਟ ਜਿਹੜੇ ਡਾਕੂਮੈਂਟ ਹੁੰਦੇ ਆ, ਫਿਡਲ ਪਾਉਂਦੇ ਆ, ਉਹਨਾਂ ਦੇ ਡਾਕੂਮੈਂਟ ਵੀ ਕਈ ਵਾਰੀ ਬੜੇ ਇੰਪੋਰਟੈਂਟ ਹੁੰਦੇ ਆ, ਕਿ ਉਹਦੇ ਵਿੱਚ ਕੋਈ ਗਲਤ ਇਨਫੋਰਮੇਸ਼ਨ ਤਾਂ ਨਹੀਂ ਲਿਖਤੀ, ਕੋਈ ਗਲਤ ਸੱਟਾਂ ਤਾਂ ਨਹੀਂ ਲਿਖਤੀਆਂ, ਗਲਤ ਨਹੀਂ ਲਿਖਤੇ। ਸੋ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ, ਉਹ ਜਿਹੜੀਆਂ ਕਾਫੀ ਜਿਹੜੀਆਂ ਤੁਸੀਂ ਕਹਿ ਲਓ ਕਿ ਕੋਰਟ ਦੇ ਵਿੱਚ ਜਿਹੜੀਆਂ ਮੈਟਰ ਜਿਹੜੀਆਂ ਕਰਦੀਆਂ। ਅਟਰਨੀ ਟਕਿਆਣਾ ਜੀ, ਜਿੱਦਾਂ ਹੁਣ ਤੁਸੀਂ ਦੱਸ ਰਹੇ ਵੀ ਇਹ ਕਿੰਨੀਆਂ ਚੀਜ਼ਾਂ ਜਿਹੜੀਆਂ ਇਹ ਮੈਟਰ ਕਰਦੀਆਂ ਆ, ਤੇ ਇੱਕ ਇਹ ਵੀ ਚੀਜ਼ ਜਿਹੜੀ ਅਕਸਰ ਆਪਾਂ ਨੂੰ ਸੁਣਨ ਨੂੰ ਮਿਲਦੀ ਆ, ਜਾਂ ਇਹ ਆਈ ਡੋਂਟ ਨੋ ਕਿੰਨਾ ਕੁ ਹੁੰਦਾ, ਯੂ ਨੋ ਇਟ ਬੈਟਰ, ਵੀ ਜਿਹੜੇ ਲੋਕਾਂ ਦਾ ਇਹਨਾਂ ਨੇ ਕੇਸਾਂ ਦੇ ਵਿੱਚ ਕਈ ਵਾਰੀ ਗਵਾਹੀ ਦੇ ਤੌਰ ਦੇ ਉੱਤੇ ਨਾਮ ਲਿਖਿਆ ਹੁੰਦਾ ਆ, ਉਹ ਫਿਰ ਕਈ ਵਾਰੀ ਪਹੁੰਚਦੇ ਨਹੀਂ ਗਵਾਹੀ ਦੇ ਤੌਰ ਦੇ ਉੱਤੇ। ਕੀ ਇਹ ਵੀ ਮੁਸ਼ਕਲ ਆਉਂਦੀ ਹੈ? ਗਵਾਹੀ ਤੁਸੀਂ ਆਪਣੇ ਗਵਾਹ ਜਿਹੜੇ ਮਰਜ਼ੀ ਲਿਜਾ ਸਕਦੇ ਹੋ, ਜੇ ਤੁਹਾਡੇ ਫੇਵਰ 'ਚ ਦਿੱਤਾ ਉਹਨਾਂ ਨੇ ਤਾਂ ਕੇਸ ਵੱਲ ਵਾਧਾ ਹੋਊਗਾ, ਜੇ ਉਹਨਾਂ ਨੇ ਕੁਝ ਗਲਤ ਬੋਲਿਆ ਤੇ ਤੁਹਾਡੇ ਕੇਸ ਦੇ ਵਿੱਚ ਅਗੇਂਸਟ ਜਾਊਗਾ। ਸੋ ਪਹਿਲਾਂ ਤਾਂ ਬੰਦੇ ਨੇ ਦੱਸਣਾ ਹੁੰਦਾ ਕਿ ਕਿਹੜਾ ਵਾਲਾ ਗਵਾਹ ਲੈ ਕੇ ਜਾਣਾ, ਕਿਹੜਾ ਵਾਲਾ ਗਵਾਹ ਨਹੀਂ ਲੈ ਕੇ ਜਾਣਾ। ਪਰ ਹਾਂਜੀ, ਗਵਾਹਾਂ ਦਾ ਹਮੇਸ਼ਾ ਫਾਇਦਾ ਜਿਹੜਾ ਹੁੰਦਾ, ਪਰ ਕ੍ਰਾਸ ਐਗਜ਼ਾਮਿਨ ਵੀ ਕਰਦਾ। ਠੀਕ ਹੈ। ਜੀ। ਤੇ ਅੱਜ ਕੱਲ ਜਿੱਦਾਂ ਤੁਸੀਂ ਦੱਸ ਰਹੇ ਆ ਵੀ ਹਰ ਇੱਕ ਜਿਹੜਾ ਉਹ, ਚਾਹੇ ਉਹ ਵਕੀਲ ਆ, ਚਾਹੇ ਉਹ ਜੱਜ ਨੇ, ਜਿੱਦਾਂ ਹੁਣ ਆਪਾਂ ਦੇਖਿਆ ਸੀਗਾ ਵੀ ਇਹਨਾਂ ਨੇ ਇਹ ਵੀ ਰੱਖਿਆ ਸੀਗਾ ਵੀ ਜੇ ਤੁਹਾਡੀ ਐਪਲੀਕੇਸ਼ਨ ਮਾੜਾ ਜਿੰਨੀ ਵੀ ਉਹਦੇ ਵਿੱਚ ਕੋਈ ਕਮੀ ਪੇਸ਼ੀ ਰਹਿ ਜਾਂਦੀ ਆ, ਤਾਂ ਫਿਰ ਕੇਸ ਨੂੰ ਉਹ ਕੈਂਸਲ ਕਰ ਦਿੰਦੇ ਆ ਜਾਂ ਖਾਰਜ ਕਰ ਦਿੰਦੇ ਆ। ਕੀ ਇਦਾਂ ਦੀਆਂ ਚੀਜ਼ਾਂ ਵੀ ਦੇਖਣ ਨੂੰ ਮਿਲ ਰਹੀਆਂ ਅਦਾਲਤਾਂ ਦੇ ਵਿੱਚ? ਇੱਕ ਜੱਜ ਸੀਗਾ, ਜੱਜ ਪ੍ਰਾਈਸ, ਉਹਨੇ ਬੜੀ ਹੱਤ ਜਿਹੜੀ ਚੱਕੀ ਸੀਗੀ। ਉਹ ਕੇਸ ਨਾ ਮਤਲਬ ਐਡੀ ਧੱਕੇਸ਼ਾਹੀ ਕਰਦਾ ਸੀਗਾ ਲੋਕਾਂ ਨਾਲ, ਇਸ ਦੇ ਵਿੱਚ ਆਹ ਕਮੀ ਆ, ਫਾਰਮ ਨਹੀਂ ਕੀਤਾ ਸਾਰਾ, ਠੀਕ ਹੈ। ਹੁਣ ਤਾਂ ਚਲੋ ਪਹਿਲਾਂ ਬੋਲਣਾ ਨਹੀਂ, ਪਰ ਜੱਜ ਨੂੰ ਫਾਇਰ ਕਰਤਾ ਉਹਨਾਂ ਨੇ, ਠੀਕ ਹੈ। ਤੇ ਉਦੋਂ ਬੜੀ ਹੱਤ ਉਹਨੇ ਜਿਹੜੀ ਚੱਕੀ ਸੀਗੀ, ਤੇ ਕੇਸ ਸੱਜੇ ਖੱਬੇ ਸਾਰਾ ਮਤਲਬ ਕੌੜਾ ਜਿਹੜਾ ਸੀਗਾ, ਤੁਸੀਂ ਕਹਿ ਲਓ ਕਿ ਮਤਲਬ ਹਰੇਕ ਵਕੀਲ ਨਾਲ ਪੰਗਾ ਲਈ ਜਾਣਾ, ਹਰੇਕ ਚੀਜ਼ ਜਿਹੜੀ ਡਿਨਾਈ ਜਿਹੜੀ ਕਰੀ ਜਾਣੀ ਆ। ਤੇ ਅਲਟੀਮੇਟਲੀ ਟਰੰਪ ਸਰਕਾਰ ਨੇ ਇਹਨੂੰ ਬਾਹਰ ਕੱਢਦਾ। ਤੁਸੀਂ ਦੇਖ ਲਓ ਕਿੱਡੀ ਕਿ ਧੱਕੇਸ਼ਾਹੀ ਜਿਹੜੀ ਕਰਦਾ ਹੋਣਾ, ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਭਾਈ ਇਹ ਤਾਂ ਜੱਜ ਬਣ ਜਾਣਾ ਪ੍ਰੋਬਲਮ। ਤੇ ਉਹਦੇ ਜਿਹੜੇ ਕੇਸ ਸੀਗੇ ਉਹ ਡਿਨਾਈ ਕਰ ਦਿੰਦਾ ਸੀਗਾ ਕਿ 589 ਜਿਹੜਾ ਸੈਲਮ ਐਪਲੀਕੇਸ਼ਨ ਆ ਉਹ ਪੂਰੀ ਨਹੀਂ ਲਾਈ ਸੀਗੀ, ਅਧੂਰੀ ਸੀਗੀ, ਇਦਾਂ ਸੀਗਾ ਉੱਦਾਂ ਸੀਗਾ। ਜਿਹੜੀ ਆਪਾਂ ਚੀਜ਼ ਦੇਖ ਰਹੇ ਹਾਂ, ਉਹ ਆਪਾਂ ਇਹ ਦੇਖ ਰਹੇ ਕਿ ਜਿਹੜੀ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਆ, ਉਹ ਕੀ ਕਹਿੰਦੀ ਹੈ ਕਿ ਜਦੋਂ ਕੋਰਟ ਦੇ ਵਿੱਚ ਤੁਸੀਂ ਇਹ ਫਾਈਲ ਕੀਤਾ ਸੀਗਾ, 30 ਦਿਨ ਤੱਕ ਜਿਹੜਾ ਸੀਗਾ ਨਾ ਜੱਜ ਨੇ ਬੱਤੀ ਚੱਕੀ, ਨਾ ਸਰਕਾਰੀ ਵਕੀਲ ਨੇ ਬੱਤੀ ਚੱਕੀ, ਤੇ ਉਹਨਾਂ ਨੇ ਕੇਸ ਜਿਹੜਾ ਰਿਜੈਕਟ ਨਹੀਂ ਕੀਤਾ। ਤੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਐਪਲੀਕੇਸ਼ਨ ਅਬੈਂਡਨ ਹੋ ਗਈ ਆ ਜਾਂ ਇਦਾਂ ਹੋ ਗਿਆ। ਉਹ ਕਹਿੰਦੇ ਤੁਹਾਡੇ ਕੋਲ ਵੀ ਟਾਈਮ ਸੀਗਾ ਉਹਨੂੰ ਰਿਜੈਕਟ ਕਰਨ ਦਾ, ਤੁਸੀਂ ਵੀ ਇੰਨੇ ਸਾਲ ਜਿਹੜੀ ਪੈਂਡਿੰਗ ਰੱਖੀ ਆ। ਤੇ ਉਹਦੇ ਬੇਸ ਤੇ ਆਪਾਂ ਦੇਖ ਰਹੇ ਹਾਂ ਕਿ ਕਾਫੀ ਸਾਰੇ ਕੇਸ ਜਿਹੜੇ ਸੀਗੇ ਜੱਜ ਪ੍ਰਾਈਸ ਦੇ, ਉਹ ਵਾਪਸ ਜਿਹੜਾ ਸੀਗਾ ਇਮੀਗ੍ਰੇਸ਼ਨ ਕੋਰਟ ਵੱਲ ਨੂੰ ਵਾਪਸ ਜਿਹੜੇ ਆ ਰਹੇ ਆ। BIA ਦੇ ਵਿੱਚ ਜਿਹੜਾ ਸੀਗਾ ਆਰਗੂਮੈਂਟ ਇਹੀ ਸੀਗੀ ਕਿ ਇਹਨਾਂ ਨੇ 30 ਦਿਨ ਦੇ ਵਿੱਚ ਜਿਹੜਾ ਸੀਗਾ ਆਪਣਾ ਕੋਰਟ ਨੇ ਨਾ ਰਿਜੈਕਟ ਕੀਤਾ ਨਾ ਕੁਛ ਕੀਤਾ, ਤਾਂ ਹੁਣ ਤੁਸੀਂ 3 ਸਾਲ ਬਾਅਦ ਕਿਉਂ ਰਿਜੈਕਟ ਕਰਦੇ ਆ। ਅਟਾਰਨੀ ਟਕਿਆਣਾ, ਜਿੱਦਾਂ ਤੁਸੀਂ ਜੱਜ ਪ੍ਰਾਈਸ ਦੀ ਹੁਣ ਗੱਲ ਕਰ ਰਹੇ ਸੀਗੇ ਵੀ ਉਹ ਮਤਲਬ ਛੋਟੀ ਛੋਟੀ ਗਲਤੀ ਨੂੰ ਵੀ ਇਦਾਂ ਜਿਹੜਾ ਉਹ ਕਰਦੇ ਸੀ ਵੀ ਕਿਸੇ ਨੂੰ ਕੋਈ ਸ਼ਿਕਾਇਤ ਨਾ ਹੋਣ ਦੇ ਬਾਵਜੂਦ ਵੀ ਉਹ ਵੀ ਕਹਿ ਲਓ ਵੀ ਗਲਤੀਆਂ ਆਪ ਕੱਢਦੇ ਸੀਗੇ। ਫਿਰ ਇਵੈਂਚੁਅਲੀ ਤਾਂ ਇਹ ਭਾਰ ਫਿਰ ਸਿਸਟਮ ਤੇ ਹੀ ਪੈਂਦਾ, ਉਹਨਾਂ ਦੇ ਦਿੱਤੇ ਫੈਸਲੇ ਅਗਲੀ ਜਿਹੜੀ ਅਦਾਲਤ ਆ ਉਹ ਫਿਰ ਰੱਦ ਕਰ ਦਿੰਦੀ ਆ, ਫਿਰ ਉਹਨਾਂ ਨੂੰ ਉਲਟਾਉਣਾ ਪੈਂਦਾ ਆ। ਸੋ ਇਹ ਚੀਜ਼ਾਂ ਕਰਕੇ ਵੀ ਜਿਹੜਾ ਹੁਣ ਅਸਰ ਪੈ ਰਿਹਾ ਹੈ, ਕਿਵੇਂ ਨੈਵੀਗੇਟ ਹੋ ਰਿਹਾ ਸਾਰਾ ਕੁਝ? ਹਾਂਜੀ, ਮੈਨੂੰ ਲੱਗਦਾ ਜੱਜ ਨੇ 1.5 ਸਾਲਾਂ 'ਚ ਕੋਈ ਕੇਸ ਨਹੀਂ ਗ੍ਰਾਂਟ ਕੀਤਾ ਹੋਣਾ। ਸਾਰੇ ਕੇਸ ਜਿਹੜੇ ਸੀਗੇ ਅਬੈਂਡਨਮੈਂਟ, ਉਹ ਤਰੀਕ ਵੀ ਨਹੀਂ ਸੁਣੀ ਕਿਸੇ ਦੀ। ਤੇ ਅੱਛਾ। ਮੂਡ ਮਾਟ ਦੀ ਕੋਈ ਪ੍ਰੋਬਲਮ ਸੀਗੀ, ਪਤਾ ਨਹੀਂ, ਆਈ ਡੋਂਟ ਨੋ ਕਿ ਮੈਂਟਲ ਹੈਲਥ ਪ੍ਰੋਬਲਮ ਸੀ, ਕੀ ਸੀਗਾ, ਆਈ ਡੋਂਟ ਨੋ ਕੀ ਕੋਈ ਡਿਟੇਲ ਤਾਂ ਹੁਣ ਪਤਾ ਨਹੀਂ, ਪਰ ਜਿਹੜਾ ਸੀਗਾ ਰਵੱਈਆ ਲੱਗਦਾ ਸੀਗਾ ਉਹ ਬੜਾ ਮਾੜਾ ਸੀਗਾ। ਅਟਰਨੀਆਂ ਨਾਲ ਬਿਹੇਵ ਜਿਹੜਾ ਕਾਫੀ ਜਿਹੜਾ ਮਾੜਾ ਸੀਗਾ। ਤੇ ਤੁਸੀਂ ਦੇਖ ਲਓ ਕਿ ਸਾਰੇ ਕੇਸ ਉਹਨਾਂ ਡਿਨਾਈ ਕੀਤੇ। ਜਿਹੜੀ ਸਰਕਾਰਾਂ ਨੂੰ ਤਾਂ ਇਨਾਮ ਦੇਣਾ ਚਾਹੀਦਾ ਉਹਨੂੰ, ਪਰ ਉਹਨਾਂ ਨੇ ਵੀ ਬਾਹਰ ਕੱਢਤਾ। ਆਈ ਥਿੰਕ ਰੀਜ਼ਨ ਇਹੀ ਹੋਣਾ ਕਿ ਉਹਨਾਂ ਨੂੰ ਵੀ ਲੱਗਦਾ ਹੋਣਾ ਕਿ ਯਾਰ ਇਹ ਤਾਂ ਜ਼ਿਆਦਾ ਜਿਹੜੀ ਧੱਕੇਸ਼ਾਹੀ ਇੰਨੀ ਹੋ ਗਈ, ਇਹ ਤਾਂ ਕੋਰਟ ਦੇ ਵਿੱਚ ਜਾ ਕੇ ਪ੍ਰੋਬਲਮ ਹੋ ਗਈ। ਤੇ ਫਿਰ ਅਲਟੀਮੇਟਲੀ ਕੀ ਸੀਗਾ ਕਿ ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਸੀਗਾ, ਆਪਾਂ ਉਹਦੇ ਵੀ ਦੇਖ ਰਹੇ ਹਾਂ ਕਿ ਜਿਹੜੀਆਂ ਆਪਾਂ ਅਪੀਲਾਂ ਕੀਤੀਆਂ ਸੀਗੀਆਂ ਉਹ ਵੀ ਐਗਰੀ ਹੋਣ ਲੱਗ ਪਏ। ਉਹ ਵੀ ਜਿਹੜੇ ਸੀਗੇ ਕੇਸ ਵਾਪਸ ਰਿਮਾਂਡ ਕਰ ਰਹੇ ਕਿ ਜੱਜ ਨੇ ਗਲਤੀ ਕੀਤੀ ਹੈ, ਕੇਸ ਦੁਬਾਰਾ ਖੋਲ੍ਹਿਆ ਜਾਵੇ। ਸੋ ਹੁਣ ਤੁਸੀਂ ਉਸ ਹਿਸਾਬ ਨਾਲ ਦੇਖੋ ਕਿ ਫਿਰ ਤਾਂ ਜਿਹੜਾ 1.5 ਸਾਲਾਂ ਦੇ ਵਿੱਚ ਇਹ ਬੰਦਾ ਕੇਸ ਡਿਨਾਈ ਕਰਕੇ ਗਿਆ, ਇੱਕ ਤਰ੍ਹਾਂ ਟੈਕਸ ਪੇਅਰ ਮਨੀ ਸਰਕਾਰ ਦੇ ਉੱਤੇ ਪਾ ਕੇ ਗਿਆ, ਜਿਹੜੇ ਐਂਡ ਆਫ ਦ ਡੇ ਤੱਕ ਘੁੰਮ ਕੇ ਕੇਸ ਫਿਰ ਵਾਪਸ ਹੀ ਆ ਜਾਣੇ ਆ, ਤਾਂ ਉਹ ਵੀ ਕੋਈ ਗੱਲ ਨਹੀਂ ਬਣਦੀ ਫਿਰ। ਤੇ ਅਲਟੀਮੇਟਲੀ ਸੀਗਾ ਕਿ ਉਹਨੂੰ ਬਾਹਰ ਕੱਢਤਾ ਇਹਨਾਂ ਨੇ। ਤੇ ਹੁਣ ਠੀਕ ਹੈ, ਨਵੇਂ ਜੱਜ ਹੈਗੇ ਆ, ਸਟ੍ਰਿਕਟ ਆ, ਪਰ ਤਰੀਕ ਤਾਂ ਘੱਟੋ ਘੱਟ ਸੁਣਦੇ ਆ। ਉਹ ਤਰੀਕ ਨਹੀਂ ਜਿਹੜਾ ਸੁਣਦਾ ਸੀਗਾ, ਕਹਿੰਦਾ ਸੀਗਾ ਕਿ ਐਪਲੀਕੇਸ਼ਨ ਅਧੂਰੀ ਆ, ਤੁਸੀਂ ਅਬੈਂਡਨ ਕਰਤਾ, ਆਪ ਹੀ ਗਲਤੀਆਂ ਜਿਹੜੀਆਂ ਸੀਗੀਆਂ ਉਹ ਕੱਢ ਦਿੰਦਾ ਸੀਗਾ। ਸੋ ਉਹ ਚੀਜ਼ ਜਿਹੜੀ ਵੀ ਦੇਖਣ ਨੂੰ ਜਿਹੜੀ ਮਿਲੀ ਹੈ। ਸੋ ਇਹ ਵੀ ਕਈ ਵਾਰੀ ਹੁੰਦਾ ਜਦੋਂ ਕਈ ਲੋਕ ਜਿਹੜੇ ਅਹੁਦੇਦਾਰ ਹੁੰਦੇ ਆ, ਇਵੈਂਚੁਅਲੀ ਲਾ ਨੂੰ ਉਹ ਸੋਚਦੇ ਵੀ ਇਹ ਤਾਂ ਐਵੇਂ ਹੀ ਆ, ਬਸ
ਬਟ ਇਵੈਂਚੁਅਲੀ ਇਟ ਕੈਚਿਸ ਯੂ ਅਪ, ਫਿਰ ਪਿੱਛੇ ਜਿਹੜਾ ਉਹ ਪਹੁੰਚਦਾ ਆ ਅਤੇ ਉਹਦੇ ਨਾਲ ਫਿਰ ਜਿਹੜਾ ਉਹ ਫਰਕ ਜਿਹੜਾ ਉਹ ਪੈਂਦਾ ਆ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਹਮਣੇ ਜਿਹੜੀਆਂ ਆਉਂਦੀਆਂ ਆ। ਇਸੇ ਦੇ ਵਿੱਚ ਹੀ ਜਿਹੜਾ ਆਪਾਂ ਅੱਗੇ ਜਿਹੜਾ ਉਹ ਗੱਲ ਜੇ ਕਰਦੇ ਜਾਈਏ ਵੀ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਤੁਸੀਂ ਦੱਸਣਾ ਚਾਹੁੰਦੇ ਆ ਜਾਂ ਕਹਿਣਾ ਚਾਹੁੰਦੇ ਆ ਵੀ ਜਿਹੜੇ ਲੋਕ ਕੇਸ ਦੀਆਂ ਤਿਆਰੀਆਂ ਕਰ ਰਹੇ? ਸੋ ਕੇਸ ਦਾ ਪਹਿਲਾਂ ਇਹੀ ਸਭ ਤੋਂ ਮੇਨ ਚੀਜ਼ ਹੁੰਦੀ ਹੈ ਤੁਹਾਡੀ ਡੈਕਲੇਰੇਸ਼ਨ ਕਿ ਤੁਹਾਡੇ ਨਾਲ ਹੋਇਆ ਕੀ ਹੈ। ਉਹ ਸਭ ਤੋਂ ਮੇਨ ਚੀਜ਼ ਜਿਹੜੀ ਹੁੰਦੀ ਹੈ ਕਿ ਬੰਦੇ ਦੀ ਕੀ ਸਟੋਰੀ ਹੈ, ਕੀ ਬੰਦੇ ਨਾਲ ਹੱਡ ਬੀਤੀ ਆ। ਦੂਸਰੀ ਚੀਜ਼ ਜਿਹੜੀ ਮੇਨ ਆ ਜਾਂਦੀ ਹੈ ਸਟੋਰੀ ਦੇ ਵਿੱਚ ਉਹ ਹੈ ਕਿ ਬੰਦੇ ਨੂੰ ਸੱਟਾਂ ਕਿੰਨੀਆਂ ਗੰਭੀਰ ਲੱਗੀਆਂ। ਜਿਹੜਾ ਅੱਜ ਕੱਲ੍ਹ ਦਾ ਸਭ ਤੋਂ ਮੇਨ ਟੌਪਿਕ ਇਹ ਹੈ ਕਿ ਸੱਟਾਂ ਕਿਹੜੇ ਲੈਵਲ ਦੀਆਂ, ਉਹ ਸੱਟਾਂ ਦਾ ਇੰਪੈਕਟ, ਇੰਜਰੀ ਕੀ ਸੀਗੀ, ਕੋਈ ਨਿਸ਼ਾਨ ਹੈਗਾ ਕਿ ਨਹੀਂ ਹੈਗਾ, ਕੋਈ ਵੱਢ ਟੁੱਕ ਹੋਈ ਹੈ ਕਿ ਨਹੀਂ ਹੋਈ ਹੈ, ਕੋਈ ਹੱਡੀ ਹੁੱਡੀ ਟੁੱਟੀ ਹੈ ਕਿ ਨਹੀਂ ਟੁੱਟੀ ਹੈ। ਸੋ ਉਸ ਲੈਵਲ ਦੀਆਂ ਡਿਟੇਲਾਂ ਦੇ ਵਿੱਚ ਉਹ ਜਾਂਦੇ ਆ। ਅਤੇ ਜੇ ਬੰਦੇ ਦੇ ਜਿਹਦੇ ਸੱਟ ਨਹੀਂ ਲੱਗੀ ਸੀਗੀ, ਠੀਕ ਹੈ, ਕੋਈ ਬਹੁਤ ਡੂੰਘੇ ਜ਼ਖਮ ਨਹੀਂ ਹੋਏ ਸੀਗੇ, ਟਾਂਕੇ ਨਹੀਂ ਲੱਗੇ ਸੀਗੇ, ਹੱਡੀਆਂ ਨਹੀਂ ਟੁੱਟੀਆਂ ਸੀਗੀਆਂ, ਉਹਨੂੰ ਉਹ ਜਿਹੜਾ ਕੇਸ ਸੀਗਾ ਬਲਜੀਤ ਸਿੰਘ ਵਰਸਿਸ ਬੌਂਡੀ ਜਿਹੜਾ ਸੀਗਾ, ਅਤੇ ਹੁਣ ਜਿਹੜਾ ਸੀਗਾ ਸੇਮ ਥਿੰਗ ਸਿੰਘ ਵਰਸਿਸ ਬਲੈਂਕ ਜਿਹੜਾ ਕੇਸ ਉਹੀ ਉਹਨਾਂ ਨੇ ਰਿਵਾਈਜ਼ ਕਰਕੇ ਜਿਹੜਾ ਮਈ 2026 'ਚ ਇਸ਼ੂ ਕੀਤਾ। ਉਹਦੇ ਥੱਲੇ ਬੇਸਿਕਲੀ ਕੋਰਟ ਇਹੀ ਕਹਿੰਦਾ ਕਿ ਜੇ ਤੁਹਾਡੇ ਨਾਲ ਗੰਭੀਰ ਸੱਟ ਨਹੀਂ ਲੱਗੀ ਅਤੇ ਇਹਨਾਂ ਦੀ ਸਾਰੀ ਗੱਲ ਸੁਣ ਲਓ ਅਤੇ ਇਹਨਾਂ ਦਾ ਕੇਸ ਉੱਥੇ ਜਿਹੜਾ ਸੀਗਾ ਪ੍ਰੀ ਟਰਮਿਨੇਟ ਜਿਹੜਾ ਕਰ ਦਿਓ, ਡਿਨਾਈ ਕਰ ਦਿਓ, ਕਿਉਂਕਿ ਸੱਟਾਂ ਜਿਹੜੀਆਂ ਜੇ ਗੰਭੀਰ ਨਹੀਂ ਹੈਗੀਆਂ ਅਤੇ ਉਹ ਪਾਸਟ ਪ੍ਰੋਸੀਕਿਊਸ਼ਨ ਨਹੀਂ ਬਣਦੀ। ਅਤੇ ਕੋਰਟ ਕਹਿੰਦਾ ਕਿ ਜੇ ਪਾਸਟ ਪ੍ਰੋਸੀਕਿਊਸ਼ਨ ਨਹੀਂ ਬਣਦੀ ਅਤੇ ਬੰਦਾ ਆਪਣੀ ਜ਼ਿੰਮੇਵਾਰੀ ਜਿਹੜੀ ਪ੍ਰੂਵ ਨਹੀਂ ਕਰ ਪਾਇਆ, ਹੈ ਨਾ। ਅਤੇ ਉਹਦੇ ਵਿੱਚ ਤੁਹਾਡੀ ਜਿਹੜੀ ਫਾਈਟ ਫਿਰ ਹੁਣ ਨਵੇਂ ਟੌਪਿਕ ਦੇ ਉੱਤੇ ਹੁਣ ਜਿਹੜੀ ਚੱਲੀ ਪਈ ਹੈ, ਦੇਖਦੇ ਹਾਂ BIA ਸਰਕਿਟ ਕੋਰਟ ਵਾਲੇ ਕੀ ਕਹਿੰਦੇ ਆ। ਇਹ ਵਾਲੇ ਕੇਸ ਜਿਹੜੇ ਪ੍ਰੀ ਟਰਮਿਨੇਟ ਇਸ ਹਿਸਾਬ ਨਾਲ ਹੋਇਆ। ਜੀ। ਸੋ ਡੈਫੀਨੇਟਲੀ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਜਿਹੜਾ ਆਪਣੇ ਜਿੰਨੇ ਵੀ ਸੁਣਨ ਵਾਲੇ ਆ, ਜਿਨ੍ਹਾਂ ਦੇ ਕੇਸ ਜਿਹੜੇ ਉਹ ਚੱਲ ਰਹੇ ਆ, ਉਹਨਾਂ ਨੂੰ ਰੱਖਣਾ ਜਿਹੜਾ ਉਹ ਚਾਹੀਦਾ ਆ, ਉਹ ਦੇਖਣਾ ਜਿਹੜਾ ਉਹ ਚਾਹੀਦਾ ਜਿਹੜਾ ਉਹ ਹੈਗਾ ਆ। ਸੋ ਕਈ ਤਰੀਕੇ ਦੀਆਂ ਜਦੋਂ ਹੁਣ ਸਿਚੁਏਸ਼ਨਸ ਆਉਂਦੀਆਂ, ਜਿੱਦਾਂ ਤੁਸੀਂ ਵੀ ਵਿੱਚ ਵਾਰ-ਵਾਰ ਕਹਿ ਰਹੇ ਹੋ ਵੀ ਬਹੁਤ ਸਾਰੇ ਲੋਕ ਇਸੇ ਡਰ ਤੋਂ ਜਾਂ ਇਸੇ ਕਰਕੇ ਤਰੀਕਾ 'ਤੇ ਨਹੀਂ ਜਾਂਦੇ ਜਾਂ ਆਈਸ ਵਾਲੀ ਜਿਹੜੀ ਉਹ ਹਾਜ਼ਰੀ 'ਤੇ ਨਹੀਂ ਜਾਂਦੇ ਵੀ ਉਹਨਾਂ ਨੂੰ ਇਹ ਕਿਹਾ ਵੀ ਤੁਹਾਨੂੰ ਫੜ ਲੈਣਗੇ, ਡਿਟੇਨ ਕਰ ਲੈਣਗੇ ਵੀ ਤੁਸੀਂ, ਪਰ ਇਹਦੇ ਵਿੱਚ ਜੇ ਉਹ ਬਿਲਕੁਲ ਨਹੀਂ ਜਾਂਦੇ ਤਾਂ ਫਿਰ ਹੋਰ ਵੀ ਉਲਟ ਜਿਹੜੀ ਉਹ ਗੱਲ ਇਹਨਾਂ ਦੇ ਚਲੇ ਜਾਂਦੀ ਆ। ਹਾਂਜੀ, ਬਿਲਕੁਲ ਚੱਲ ਜਾਂਦੀ ਆ। ਹੁਣ ਕੌਣ ਸਲਾਹ ਦਿੰਦਾ ਉਹਨਾਂ ਨੂੰ, ਕੌਣ ਕਿਹਦੀ ਸੋਚ ਜਿਹੜੀ ਹੈਗੀ ਆ। ਆਈਸ ਵਾਲੇ ਉਹ ਕਿਹੜਾ ਦੂਜਾ ਬਈ ਹੱਤਾ ਜਿਹੜਾ ਉਹਨੇ ਪੁਰਾਣੇ ਸਟਾਈਲ ਦਾ ਰੱਖਿਆ ਉਹਦਾ। ਹੁਣ ਮੈਂ ਕਿਹਾ ਜਿਹੜੇ ਨਹੀਂ ਉਹਨਾਂ ਦੇ ਰਿਪੋਰਟ ਹੋਏ ਅਲਟੀਮੇਟਲੀ ਉਹਨਾਂ ਨੂੰ ਵੀ 2-4 ਮਹੀਨੇ 'ਚ ਫੜ ਹੀ ਲੈਣਾ ਅਤੇ ਬਾਅਦ 'ਚ ਫਿਰ ਬੌਂਡ ਵੀ ਨਹੀਂ ਮਿਲਣੇ, ਕਿਉਂਕਿ ਉਹਨਾਂ ਨੇ ਕਹਿਣਾ ਫਲਾਈਟ ਰਿਸਕ ਨੇ ਤਰੀਕ ਮਿਸ ਕੀਤੀ ਸੀਗੀ। ਸੋ ਓਬਵੀਅਸਲੀ ਕਿਸੇ ਨੂੰ ਵੀ ਤਰੀਕ ਮਿਸ ਜਿਹੜੀ ਨਹੀਂ ਕਰਨੀ ਚਾਹੀਦੀ, ਪਰ ਕਰਦੇ ਆ ਲੋਕੀ ਆਪਣੀ ਸਾਡੀ ਸਲਾਹ ਦੇ ਅਗੇਂਸਟ ਜਾ ਕੇ ਵੀ ਕਰਦੇ ਆ। ਸੱਜਣ ਮਿੱਤਰ ਦੀ ਸਲਾਹ ਜ਼ਿਆਦਾ ਇੰਪੋਰਟੈਂਟ ਕਈ ਵਾਰੀ ਮੰਨ ਲੈਂਦੇ। ਸੱਜਣ ਮਿੱਤਰ ਜਿਹੜੇ ਹੈਗੇ ਕਿ ਦੇਖੀਏ ਕਰਾ ਕੇ ਇਹਨੂੰ ਕੀ ਬਣਦਾ, ਕਿੱਦਾਂ ਬਣਦਾ, ਹੈ ਨਾ। ਕਿਹੜਾ ਕੋਈ ਰੀਅਲ ਐਕਸਪੀਰੀਅੰਸ ਆ ਕਿਸੇ ਨੂੰ ਕਿ ਕੀ ਹੋ ਜਾਣਾ, ਕਿ ਜੇ ਮਿਸ ਕਰ ਦੂਗਾ ਕਿੱਦਾਂ ਵਾਪਸ ਆਊਗਾ ਇੱਦਾਂ। ਪਰ ਇਹ ਹੈ ਕਿ ਲੋਕੀ ਕਈ ਵਾਰੀ ਸੱਜਣ ਮਿੱਤਰ ਦੀ ਸਲਾਹ ਜ਼ਿਆਦਾ ਮੰਨਦੇ ਆ ਵਕੀਲ ਨਾਲੋਂ, ਮਤਲਬ ਫੈਕਟ ਹੈ ਇਹਦੇ ਵਿੱਚ। ਹੁਣ ਕੀ ਕਰ ਸਕਦਾ ਬੰਦਾ। ਅਤੇ ਕਈ ਸਾਰੇ ਬੰਦੇ ਆ ਜਿਹੜੇ ਜਾਂਦੇ ਆ ਰੂਟੀਨ ਆਈਸ ਊਈਸ ਦੀਆਂ ਹਾਜ਼ਰੀਆਂ ਜਿਹੜੀਆਂ ਲਾਉਂਦੇ ਆ, ਕਹਿੰਦੇ ਆ ਜਾਓ, ਆਉਂਦੇ ਆ ਵਾਪਸ ਆ ਜਾਂਦੇ ਆ। ਮਤਲਬ ਸਹੀ ਥੋੜ੍ਹਾ ਨਾ ਉਹਨਾਂ ਨੇ ਸਾਰਿਆਂ ਨੂੰ ਹੀ ਫੜ ਕੇ ਰੱਖ ਲੈਣਾ, ਅਤੇ ਜੇ ਕਿਸੇ ਨੂੰ ਫੜਦੇ ਆ ਉਹਨੂੰ ਹੇਬੀਅਸ ਹੂਬੀਅਸ ਕਈ ਆਪਸ਼ਨ ਜਿਹੜੀਆਂ ਆ ਜਾਂਦੀਆਂ। ਨਹੀਂ ਬਿਲਕੁਲ। ਅਤੇ ਇਹ ਜਿਹੜੀ ਚੀਜ਼ ਜ਼ਰੂਰ ਦੱਸੋ, ਕਿਉਂਕਿ ਆਪਾਂ ਨੂੰ ਪਤਾ ਵੀ ਇਹ ਹੁੰਦਾ ਹੀ ਆ ਵੀ ਜਦੋਂ ਕੋਈ ਆਈਸ ਦੇ ਉੱਤੇ ਜਾਂਦਾ, ਯੂ ਨੈਵਰ ਨੋ, ਕਿਸੇ ਨੂੰ ਛੱਡ ਵੀ ਦਿੰਦੇ ਆ, ਕਿਸੇ ਨੂੰ ਡਿਟੇਨ ਵੀ ਕਰ ਲੈਂਦੇ ਆ। ਓਬਵੀਅਸਲੀ ਸਾਰਿਆਂ ਦੇ ਨਾਲ ਸਾਰੀਆਂ ਚੀਜ਼ਾਂ ਨਹੀਂ ਵਾਪਰਦੀਆਂ। ਰੱਬ ਨਾ ਕਰੇ ਜੇ ਕੋਈ ਇੱਦਾਂ ਕਿਸੇ ਦੇ ਨਾਲ ਉਹ ਡਿਟੇਨ ਵਾਲਾ ਹੁੰਦਾ ਆ, ਉਹਨੂੰ ਆਪਣੀ ਜਿਹੜੀ ਉਹ ਵਾਲੀ ਤਰੀਕ ਤੋਂ ਪਹਿਲਾਂ ਵੀ ਕਿੱਦਾਂ ਮਤਲਬ ਰੈਡੀ ਹੋਣਾ ਚਾਹੀਦਾ ਆ, ਕਿਹਦੇ ਨਾਲ ਉਹਦੀ ਗੱਲ ਹੋਣੀ ਚਾਹੀਦੀ ਆ, ਕਿਹਨੂੰ ਕਿਹੜੀਆਂ ਚੀਜ਼ਾਂ ਦਾ ਪਤਾ ਹੋਣਾ ਚਾਹੀਦਾ ਵੀ ਉਹਦੇ ਬਿਹਾਫ ਦੇ ਉੱਤੇ ਪਿੱਛੋਂ ਜਿਹੜੀ ਉਹ ਫਿਰ ਵਕੀਲ ਦੇ ਨਾਲ ਗੱਲ ਕਰ ਸਕੇ, ਉਹ ਦੇਖ ਸਕੇ। ਆਪਣਾ ਪੁਆਇੰਟ ਆਫ ਕੰਟੈਕਟ ਸੱਜਣ ਮਿੱਤਰ ਕਿਸੇ ਨੂੰ ਉਹ ਕਹਿ ਸਕਦਾ ਕਿ ਉਹਦੇ ਮਤਲਬ ਕਿਸੇ ਨੂੰ ਤਾਂ ਕੰਟੈਕਟ ਕਰਨਾ ਹੀ ਪੈਣਾ, ਜਾਂ ਬੰਦੇ ਨੂੰ ਆਪ ਜੇਲ੍ਹ ਤੋਂ ਕਰਨਾ ਪੈਣਾ, ਜਾਂ ਉਹਦੇ ਕੋਈ ਯਾਰ ਬੇਲੀ ਨੂੰ ਕਰਨਾ ਪੈਣਾ। ਈਦਰ ਵੇਜ਼ ਫਾਈਨ। ਬਸ ਇਹ ਹੈ ਕਿ ਜੇ ਤੁਹਾਡਾ ਯਾਰ ਬੇਲੀ ਬਾਹਰ ਬੈਠਾ ਹੈਗਾ, ਥੋੜ੍ਹਾ ਈਜ਼ੀ ਹੋ ਜਾਂਦਾ ਤੁਹਾਡੇ ਲਈ ਵੀ ਸਾਡੇ ਲਈ ਵੀ, ਹੈ ਨਾ। ਅਤੇ ਐਂਡ ਆਊਟ ਦਾ ਡੇ ਕਿਸੇ ਨੇ ਤਾਂ ਜਿਹੜੇ ਫਿਜ਼ੀਕਲੀ ਪੇਪਰ ਕੋਆਰਡੀਨੇਟ ਕਰਕੇ ਦੇਣੇ ਆ ਨਾ, ਜਿਹੜੇ ਇੰਡੀਆ ਤੋਂ ਆਉਣੇ ਆ, ਅਤੇ ਸੱਜਣ ਮਿੱਤਰ ਆਪਣਾ ਰੱਖੋ ਕੋਈ ਵਧੀਆ ਜਿਹਾ ਟੌਪ ਦਾ ਤੁਹਾਡੇ ਪਿੱਛੇ ਖੜ੍ਹੇ। ਅਤੇ ਅਲਟੀਮੇਟਲੀ ਇਹ ਹੁੰਦਾ ਕਿ ਕਈ ਵਾਰੀ ਲੋਕਾਂ ਨੂੰ ਲੱਗਦਾ ਕਿ ਖੜ੍ਹਦੇ ਆ ਪਰ ਨਹੀਂ ਖੜ੍ਹਦੇ, ਅਤੇ ਮਗਰੋਂ ਜਿਹੜਾ ਹੁੰਦਾ ਕੋਈ ਇੰਨਾ ਕੋਈ ਫਿਕਰ ਫਾਕਾ ਨਹੀਂ ਹੁੰਦਾ ਪਿੱਛੋਂ ਦੀ, ਪਿੱਠ ਪਿੱਛੋਂ ਦੀ। ਸੋ ਇਹ ਹੈ ਕਿ ਬੰਦਾ ਵਧੀਆ ਜਿਹਾ ਲੱਭੋ ਜਿਹੜਾ ਤੁਹਾਡੇ ਨਾਲ ਐਂਡ ਤੱਕ ਜਿਹੜਾ ਖੜਾ ਰਹੇ, ਕੋਆਪਰੇਟ ਟਾਈਮ ਆਪਣਾ ਕੱਢੇ, ਜੋਬ 'ਚੋਂ ਟਾਈਮ ਕੱਢ ਕੇ ਭੰਨ ਕੇ ਤੁਹਾਡੇ ਲਈ ਜਿਹੜਾ ਸੀਗਾ ਵਕੀਲ ਦੇ ਨਾਲ ਰਲ ਕੇ ਜਿਹੜਾ ਸੀਗਾ ਕੰਮ ਕਰੇ, ਠੀਕ ਹੈ। ਤੁਹਾਡੇ ਜਿਹੜੇ ਡਾਕੂਮੈਂਟ ਘਰ ਦੇ ਵਗੈਰਾ ਜੋ ਵੀ ਭੇਜਦੇ ਆ, ਉਹ ਕਿੱਦਾਂ ਪਹੁੰਚਣੇ ਆ ਵਕੀਲ ਤੱਕ, ਕਿੱਦਾਂ ਪੁੱਜਦੇ ਕਰਨੇ ਆ, ਉਹ ਸਾਰੀਆਂ ਚੀਜ਼ਾਂ ਜਿਹੜਾ ਬੰਦਾ ਕਰ ਸਕੇ।
ਸੋ ਉਹ ਚੀਜ਼ ਆ ਕਿ ਡਿਟੇਨਡ ਕੇਸਾਂ ਦੇ ਵਿੱਚ ਉਹ ਆ ਕਿ ਜੇ ਤੁਸੀਂ ਫੜ ਹੋਣ ਦਾ ਖਤਰਾ ਤਾਂ ਤੁਹਾਨੂੰ ਆਹ ਚੀਜ਼ਾਂ ਜਿਹੜੀਆਂ ਆਪਣੇ ਸੇਫਗਾਰਡ ਸੱਜਣ ਮਿੱਤਰਾਂ ਵਾਲੇ ਇਹ ਪਹਿਲਾਂ ਹੀ ਬਣਾ ਕੇ ਜਿਹੜੇ ਜਾਣੇ ਪੈਣੇ। ਜੀ। ਅੱਛਾ, ਅਦਾਲਤਾਂ ਦੇ ਵਿੱਚ ਉੱਦਾਂ ਜਿਹੜੀ ਆਈਸ ਦੀਆਂ ਜਿਹੜੀਆਂ ਡਿਟੈਂਸ਼ਨ ਪਾਲਿਸੀਜ਼ ਆ ਉਹ ਅਦਾਲਤ ਰਿਜੈਕਟ ਵੀ ਕਰੀ ਜਾ ਰਹੀ ਆ। ਟੈਕਸਸ ਦੇ ਵਿੱਚ ਜਿਹੜੀ ਸ਼ੂਟਿੰਗ ਹੋਈ ਸੀ ਉਸ ਦਾ ਜਿਹੜਾ ਮੁੱਖ ਗਵਾਹ ਆ ਉਸ ਨੂੰ ਪ੍ਰਸ਼ਾਸਨ ਡਿਪੋਰਟ ਕਰਨਾ ਚਾਹੁੰਦਾ ਸੀ, ਪਰ ਅਦਾਲਤ ਨੇ ਕਿਹਾ ਵੀ ਨਹੀਂ, ਉਹਨੂੰ ਤੁਹਾਨੂੰ ਜਿਹੜਾ ਉਹ ਛੱਡਣਾ ਹੀ ਜਿਹੜਾ ਉਹ ਪੈਣਾ ਆ। ਇਹਨਾਂ ਦੀ ਡਿਟੈਂਸ਼ਨ ਪਾਲਿਸੀ ਵੀ ਕਾਫੀ ਜ਼ਿਆਦਾ ਇਸ ਟਾਈਮ ਅਦਾਲਤਾਂ ਦੇ ਵਿੱਚ ਕਹਿ ਲਓ ਵੀ ਉਸ ਦੇ ਉੱਤੇ ਕੇਸ ਵਗੈਰਾ ਜਿਹੜੇ ਉਹ ਚੱਲ ਰਹੇ ਆ, ਕਾਫੀ ਇਹਨਾਂ ਨੂੰ ਉਲਟ ਫੈਸਲੇ ਵੀ ਦੇਖਣ ਨੂੰ ਮਿਲ ਰਹੇ ਹੈਗੇ ਆ। ਇਹਦਾ ਦੇਖੋ ਜੀ ਚੱਲਦੇ ਰਹਿਣਾ ਰਾਜਕਾਰਨ ਜੀ। ਡਿਟੈਂਸ਼ਨ ਪਾਲਿਸੀਜ਼ ਨੂੰ ਲੈ ਕੇ ਕੁਛ ਨਾ ਕੁਛ ਮਤਲਬ ਫੋਰਐਵਰ ਤਾਂ ਤੁਸੀਂ ਬੰਦੇ ਡਿਟੇਨ ਕਰਕੇ ਰੱਖ ਨਹੀਂ ਸਕਦੇ। ਇੱਕ ਪ੍ਰੋਸੈਸ ਜਿਹੜਾ ਲੀਗਲ ਰੂਲ ਆਫ ਲਾਅ ਦਾ ਫੋਲੋ ਕਰਨੇ ਪੈਣਾ। ਤੇ ਫੈਸਲੇ ਦਾ ਹੁਣ ਬਰਥ ਰਾਈਟ ਵਾਲਾ ਵੀ ਆਪਾਂ ਦੇਖਿਆ ਹੀ ਹੈ, ਸੁਪਰੀਮ ਕੋਰਟ ਨੇ ਜਿਹੜਾ ਸੀਗਾ ਉਹਨਾਂ ਦੇ ਅਗੇਂਸਟ ਹੀ ਦਿੱਤਾ ਐਂਡ ਆਫ ਦਾ ਡੇ ਸਰਕਾਰ ਦੇ। ਨਹੀਂ ਬਿਲਕੁਲ। ਤੇ ਅਟਾਰਨੀ ਟਿਰਕੇਣਾ ਜੀ, ਇਸ ਤੋਂ ਇਲਾਵਾ ਜੇ ਕਿਸੇ ਤੁਸੀਂ ਟੌਪਿਕ ਦੇ ਬਾਰੇ ਤੁਸੀਂ ਦੱਸਣਾ ਚਾਹੁੰਦੇ ਆ, ਕੁਝ ਕਹਿਣਾ ਚਾਹੁੰਦੇ ਆ, ਜਿਹੜੇ ਵੀ ਆਪਣੇ ਜਿਹੜੇ ਸੁਣਨ ਵਾਲੇ ਸਰੋਤੇ ਆ, ਦਰਸ਼ਕ ਆ, ਉਹਨਾਂ ਦੇ ਲਈ? ਟੌਪਿਕ ਇਹੀ ਆ ਬਸ, ਮੇਨ ਅੱਜ ਦਾ ਤਾਂ ਇਹੀ ਸੀਗਾ ਮੈਸੇਜ। ਠੀਕ ਹੈ, ਕੇਸ ਕੂਸ ਪਾਸ ਹੋ ਜਾਂਦੇ ਆ, ਜ਼ਿਆਦਾ ਨਹੀਂ ਪਾਸ ਹੁੰਦੇ, ਘੱਟ ਪਾਸ ਹੁੰਦੇ ਆ। ਜ਼ਿਆਦਾਤਰ ਕੇਸ ਜਿਹੜੇ ਅਪੀਲ ਲੈਵਲ ਤੱਕ ਜਿਹੜੇ ਜਾਂਦੇ ਆ। ਤੇ ਮੇਨਲੀ ਇਹਦੇ ਵਿੱਚ ਜਿਹੜਾ ਸੀਗਾ ਸਭ ਤੋਂ ਜ਼ਿਆਦਾ ਸਕਸੈਸ ਉਹਦੇ ਨਾਲ ਹੀ ਮਿਲਦੀ ਆ ਜਿਹੜਾ ਬੰਦਾ ਆਪਣੇ ਕੇਸ 'ਚ ਆਪ ਕੰਮ ਕਰਦਾ। ਤੇ ਅਲਟੀਮੇਟਲੀ ਤਾਂ ਫੈਕਟ ਤੇ ਡਿਪੈਂਡ ਕਰਦਾ ਕਿ ਕਿਹੜੇ ਬੰਦੇ ਨਾਲ ਕੀ ਹੋਇਆ। ਜਿਹੜੇ ਬੰਦੇ ਤੇ ਜ਼ਿਆਦਾ ਗੰਭੀਰ ਹਮਲੇ ਉਹਨਾਂ ਦੇ ਕੇਸ ਅਪਰੂਵ ਹੋਣ ਦੇ ਜ਼ਿਆਦਾ ਚਾਂਸ ਹੁੰਦੇ ਆ। ਤੇ ਜ਼ਿਆਦਾਤਰ ਜਿਹੜੇ ਕੇਸ ਹੁੰਦੇ ਆ ਹਾਕੀ ਸਟਿੱਕ ਵਾਲੇ, ਜਿਹੜੇ ਕੁੱਟਮਾਰ, 1-2 ਵਾਰੀ ਛੋਟੀਆਂ ਮੋਟੀਆਂ ਬਰੂਜ਼ਿੰਗ ਆ, ਬੰਦਾ ਮਾੜਾ ਮੋਟਾ ਬੇਹੋਸ਼ ਹੋ ਗਿਆ, ਉਹ ਚੀਜ਼ ਨੂੰ ਉਹ ਪਾਸਟ ਪ੍ਰੋਸੀਕਿਊਸ਼ਨ ਨਹੀਂ ਮੰਨਦੇ। ਤੇ ਉਹ ਵਾਲੇ ਕੇਸ ਜਿਹੜੇ ਸੀਗੇ ਅੱਜ ਕੱਲ੍ਹ ਜਿਹੜੇ ਅਪਰੂਵ ਹੋਣੇ ਔਖੇ ਹਨ, ਮਾਰਕੀਟ ਜਾ ਕੇ ਦੁਬਾਰਾ ਸਵਾਬ ਬਣੇ ਕਿਸੇ ਦਾ, ਠੀਕ ਹੈ, ਕਿਸੇ ਵੀ ਵਕੀਲ ਦਾ, ਤੇ ਜਾ ਕੇ ਉਹ ਜਿਹੜਾ ਫੈਸਲਾ ਸੀਗਾ ਉਹਨੂੰ ਚੇਂਜ ਕਰਾਵੇ। ਜੀ, ਬਹੁਤ ਬਹੁਤ ਧੰਨਵਾਦ ਅਟਾਰਨੀ ਟਿਰਕੇਣਾ ਜੀ, ਤੁਸੀਂ ਸਾਡੇ ਨਾਲ ਜੁੜੇ ਤੇ ਇਹਨਾਂ ਦੇ ਬਾਰੇ ਜਿਹੜੀ ਆ ਤੁਸੀਂ ਇਹ ਜਿਹੜੀ ਸਿਚੁਏਸ਼ਨਸ ਆ ਇਹਦੇ ਬਾਰੇ ਜਿਹੜੀ ਉਹ ਤੁਸੀਂ ਸਾਡੇ ਨਾਲ ਜਾਣਕਾਰੀ ਜਿਹੜੀ ਉਹ ਸਾਂਝੀ ਕੀਤੀ। ਹੋਪਫੁਲੀ ਜਿਨ੍ਹਾਂ ਦੇ ਵੀ ਕੇਸ ਚੱਲ ਰਹੇ ਆ ਉਹ ਇਹਨਾਂ ਗੱਲਾਂ ਤੋਂ ਕੁਝ ਲਰਨ ਕਰਨ ਤੇ ਆਪਣੇ ਜਿਹੜੇ ਕੇਸ ਆ ਉਸ ਨੂੰ ਵਧੀਆ ਢੰਗ ਦੇ ਨਾਲ ਪ੍ਰੈਜ਼ੈਂਟ ਕਰਨ 'ਚ ਉਹਨਾਂ ਨੂੰ ਜਿਹੜਾ ਉਹ ਹੈਲਪ ਜਿਹੜੀ ਉਹ ਹੋਵੇ। ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ, ਮਿਲਦੇ ਹਾਂ ਅਗਲੀ ਵਾਰੀ। ਸਤਿ ਸ਼੍ਰੀ ਅਕਾਲ ਜੀ। ਜੀ ਰਾਜਕਰਨ ਜੀ, ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।